ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ, ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਹਰ ਐਤਵਾਰ ਸ਼ਾਮ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਹਾਂ, ਜਿਹਦੇ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ 'ਤੇ ਗੱਲਬਾਤ ਕਰਦੇ ਹਾਂ, ਆਪਣੀ ਸਮਝ ਦੇ ਮੁਤਾਬਕ ਟੀਕਾ ਟਿੱਪਣੀ ਕਰਦੇ ਹਾਂ, ਅਤੇ ਨਾਲ ਦੀ ਨਾਲ ਤੁਸੀਂ ਆਪਣੇ ਸਵਾਲਾਂ ਨਾਲ ਆਪਣੀਆਂ ਟਿੱਪਣੀਆਂ ਨਾਲ ਇਸ ਪ੍ਰੋਗਰਾਮ 'ਚ ਹਿੱਸਾ ਪਾ ਸਕਦੇ ਹੋ, ਸ਼ਿਰਕਤ ਕਰ ਸਕਦੇ ਹੋ। ਪਰ ਅੱਜ ਟਿੱਪਣੀਆਂ ਕਰਨ ਦੇ ਨਾਲ ਨਾਲ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਲਈ ਸਾਡਾ ਨੰਬਰ ਹੈ ਜੀ 0735589436 0735589436। ਤੁਸੀਂ ਕੋਈ ਵੀ ਸਵਾਲ, ਕੋਈ ਵੀ ਗੱਲਬਾਤ ਪ੍ਰੋਗਰਾਮ ਦੇ ਮੁਤਲਕ ਕਰਨੀ ਹੋਵੇ ਤਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਸਾਡੇ ਨਾਲ ਕਰ ਸਕਦੇ ਹੋ। ਸੋ ਪਰ ਉਸ ਤੋਂ ਪਹਿਲਾਂ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ ਜੀ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ। ਹੋਰ ਦਲਜੀਤ ਜੀ, ਕੀ ਹਾਲ ਨੇ? ਹਾਲ ਚਾਲ ਬਹੁਤ ਵਧੀਆ ਨੇ ਜੀ। ਤੇ ਵਧੀਆ ਬਸੰਤ ਵੈਸੇ ਆ ਰਹੇ ਮੀਂਹ ਬਹੁਤ ਆ ਗਏ, ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਦੋਸਤ ਦੇਖ ਰਹੇ ਉਹਨਾਂ ਦੇ ਲਈ ਮੁਬਾਰਕ ਆ ਬਸੰਤ, ਕਿਉਂਕਿ ਬਸੰਤ ਆ ਚੁੱਕੀ ਆ। ਤੇ ਮੈਂ ਅੱਜ ਆਪਣੇ ਪੇਜ ਦੇ ਉੱਤੇ ਸ਼ੇਅਰ ਵੀ ਕੀਤਾ ਸੀ ਕਿ ਬਸੰਤ ਲੋ ਫਿਰ ਬਸੰਤ ਆਈ। ਕਾਫੀ ਬਚਪਨ ਦੀਆਂ ਯਾਦਾਂ ਆ, ਤੇ ਉਹ ਬਸੰਤ ਜਿਹੜੀ, ਕਿਉਂਕਿ ਪੱਤਝੜ ਇੱਕ ਕਹਿ ਲਓ ਕਿ ਮੌਤ ਦੀ ਨਿਸ਼ਾਨੀ ਆ ਜੇ ਆਪਾਂ ਲਾਈਫ ਦੇ ਜਾਂ ਇੱਕ ਪੋਇਟਿਕ ਸੈਂਸ ਤੋਂ ਦੇਖੀਏ, ਕਵਿਤਾ ਦੇ ਰੂਪ ਦੇ ਵਿੱਚ ਦੇਖੀਏ। ਉਸ ਤੋਂ ਬਾਅਦ ਫਿਰ ਜਦੋਂ ਪੱਤੇ ਫੁੱਲ ਫਿਰ ਨਿਕਲਣੇ ਸ਼ੁਰੂ ਹੁੰਦੇ ਆ, ਇੱਕ ਨਵੀਂ ਲਾਈਫ, ਨਿਊ ਲਾਈਫ ਸ਼ੁਰੂ ਹੁੰਦੀ ਹੈ। ਇਸ ਕਰਕੇ ਬਹਾਰ ਬਸੰਤ ਇਹਦਾ ਬਹੁਤ ਅਹਿਮ ਰੋਲ ਆ ਸਾਡੀ ਲਾਈਫ ਦੇ ਵਿੱਚ। ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਈਵਨ ਕਿ ਇਸ ਮੌਸਮ ਨੂੰ, ਕਿਉਂਕਿ ਨਾ ਤਾਂ ਹੁਣ ਠੰਡ ਜਿਹੜੀ ਆ ਕਹਿੰਦੇ ਹੁੰਦੇ ਆ ਵੀ ਆਈ ਬਸੰਤ ਤੇ ਪਾਲਾ ਉਡੰਤ, ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ ਠੰਡ ਦਾ ਪ੍ਰਕੋਪ ਹੁਣ ਘਟੇਗਾ। ਤੇ ਆਸ ਕਰਦੇ ਆ ਕਿ ਤੁਸੀਂ ਜ਼ਰੂਰ ਇੰਜੋਏ ਕੀਤਾ ਹੋਣਾ ਬਸੰਤ। ਤਾਂ ਪੱਤਝੜ ਮੌਤ ਦੀ ਨਿਸ਼ਾਨੀ, ਇਸ ਤਰ੍ਹਾਂ ਹੀ ਬਸੰਤ ਜਿਹੜਾ ਆ ਉਹ ਜੋਬਨ ਦੀ ਨਿਸ਼ਾਨੀ ਆ। ਫੁੱਲ ਖਿੜੇ ਹੁੰਦੇ ਆ, ਪੂਰੇ ਜੋਬਨ ਤੇ ਹੁੰਦੇ ਆ। ਸੋ ਇੱਕ ਬਹੁਤ ਹੀ ਪੋਜ਼ਿਟਿਵ ਜਿਹੜੀ ਨੇਚਰ ਆ, ਉਹ ਪੋਜ਼ਿਟਿਵ ਸਿਗਨਲ ਦਿੰਦੀ ਆ ਸਾਨੂੰ। ਬਿਲਕੁਲ ਜੀ। ਦਲਜੀਤ ਜੀ, ਚੱਲੀਏ ਆਪਾਂ ਖਬਰਾਂ ਵੱਲ। ਤਾਂ ਸ਼ੁਰੂ ਸਭ ਤੋਂ ਪਹਿਲਾਂ ਮੈਂ ਕਰਨੀਆਂ ਚਾਹੂੰਗਾ ਕਿ ਨਗਰ ਪਾਲਿਕਾ ਤੇ ਜਿਹੜੀ ਨਗਰ ਨਿਗਮ ਦੀਆਂ ਚੋਣਾਂ ਆ, ਉਹਦੇ ਵਿੱਚ ਕਾਂਗਰਸ ਨੇ ਹੁੰਜਾ ਫੇਰ ਜਿੱਤ ਹਾਸਲ ਕੀਤੀ ਆ। ਪੰਜਾਬੀ ਕਹਿੰਦੇ ਕਾਂਗਰਸ ਨੇ ਕੰਮ ਬਹੁਤ ਕੀਤਾ, ਜਿੰਨੇ ਵੀ ਵਾਅਦੇ ਉਹਨਾਂ ਨੇ ਕੀਤੇ, ਕੈਪਟਨ ਸਾਹਿਬ ਉਹਨਾਂ ਨੇ ਕੀਤੇ, ਸਾਰੇ ਪੂਰੇ ਕੀਤੇ ਆ। ਤਾਂ ਉਹਨਾਂ ਨੂੰ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ। ਕੀ ਕਹਿਣਾ ਚਾਹੋਗੇ? ਅਸਲ ਵਿੱਚ ਜੇ ਤੁਸੀਂ ਪੁਰਾਣਾ ਵੀ ਇਤਿਹਾਸ ਕੱਢੋ ਕਿ ਜਿਹੜੀ ਸੱਤਾ ਧਿਰ ਹੁੰਦੀ ਆ ਉਹ ਹਮੇਸ਼ਾ ਜਿੱਤਦੀ ਆ ਜੀ। ਚਾਹੇ ਨਗਰ ਨਿਗਮ ਆ, ਨਗਰ ਪਾਲਿਕਾ, ਈਵਨ ਕਿ ਸਰਪੰਚੀ ਵੀ ਤੁਸੀਂ ਦੇਖ ਲਓ, ਸਰਪੰਚ ਦੀਆਂ ਵੀ ਚੋਣਾਂ ਹੁੰਦੀਆਂ। ਉਹਦੇ ਪਿੱਛੇ ਕਾਰਨ ਇਹ ਆ ਕਿ ਲੋਕਾਂ ਦੇ ਵਿੱਚ ਵੀ ਇਹ ਇੱਕ ਧਾਰਨਾ ਕਰ ਜਾਂਦੀ ਆ ਕਿ ਜਦੋਂ ਸਾਡੇ MLA ਜਾਂ MP ਆ ਜਿਨ੍ਹਾਂ ਨੇ ਸਾਨੂੰ ਗ੍ਰਾਂਟ ਦੇਣੀ ਆ, ਜਦੋਂ ਅਸੀਂ ਉਹਨਾਂ ਦੇ ਬੰਦੇ ਜਿਤਾਵਾਂਗੇ ਤਾਂ ਹੀ ਸਾਨੂੰ ਗ੍ਰਾਂਟ ਮਿਲਣੀ ਆ। ਜੇ ਅਸੀਂ ਦੂਜੀ ਧਿਰ ਨੂੰ ਅਸੀਂ ਜਿਤਾ ਦਿੱਤਾ, ਸਾਨੂੰ ਸ਼ਾਇਦ ਗ੍ਰਾਂਟ ਹੀ ਨਹੀਂ ਮਿਲਣੀ ਜੀ। ਦੂਜਾ ਇਹ ਆ ਕਿ ਕਿਉਂਕਿ ਇਹਦੇ ਵਿੱਚ ਸੈਂਟਰ ਵਾਲਾ ਚੋਣ ਕਮਿਸ਼ਨ ਸਿੱਧਾ ਦਖਲਅੰਦਾਜ਼ੀ ਨਹੀਂ ਕਰਦਾ, ਸਟੇਟ ਵਾਲਾ ਚੋਣ ਕਮਿਸ਼ਨ ਜਿਹੜਾ ਕਰਦਾ, ਉਹਦੇ ਕਰਕੇ ਪ੍ਰਬੰਧਾਂ ਦੀ ਵੀ ਥੋੜ੍ਹੀ ਜਿਹੀ ਘਾਟ ਹੁੰਦੀ ਹੈ ਐਸ ਕੰਪੇਅਰ ਟੂ ਜਿਹੜੀਆਂ MLA ਜਾਂ MP ਦੀਆਂ ਚੋਣਾਂ ਹੁੰਦੀਆਂ। ਤੇ ਦੂਜਾ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਪ੍ਰਸ਼ਾਸਨ ਆ ਉਹ ਬਹੁਤ ਜ਼ਿਆਦਾ ਦਖਲਅੰਦਾਜ਼ੀ ਕਰਦਾ, ਕਿਉਂਕਿ ਪੁਲਿਸ ਲੋਕਲ ਹੁੰਦੀ ਆ, ਜਿਹੜਾ ਪ੍ਰਸ਼ਾਸਨਿਕ ਅਮਲਾ ਆ ਉਹ ਵੀ ਸਾਰਾ ਲੋਕਲ ਹੁੰਦਾ, ਤੇ ਉਹਨਾਂ ਦੇ ਉੱਤੇ ਸਿੱਧਾ ਗੌਰਮੈਂਟ, ਕਿਉਂਕਿ ਉਹਨਾਂ ਦੀ ਹੁੰਦੀ ਗੌਰਮੈਂਟ ਦਾ ਸਿੱਧਾ ਦਬਾਅ ਹੁੰਦਾ। ਚਾਹੇ ਉਹ DC ਰੱਖ ਲਈਏ, SDM ਰੱਖ ਲਈਏ, ਤਹਿਸੀਲਦਾਰ ਰੱਖ ਲਈਏ, ਪੁਲਿਸ ਵਾਲੇ ਸਾਰੇ ਰੱਖ ਲਈਏ। ਉਹ ਇਸੇ ਕਰਕੇ ਫਿਰ ਉਹ ਦਬਾਅ ਦੇ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਹੱਕ ਦੇ ਵਿੱਚ ਭੁਗਤ ਜਾਂਦੇ ਸੱਤਾ ਧਿਰ ਦੇ ਵਿੱਚ। ਤੁਸੀਂ ਪਿਛਲੇ ਮਹੀਨੇ ਤੋਂ ਦੇਖਦੇ ਹੋਣੇ ਆ ਕਿ ਜਦੋਂ ਤੋਂ ਕਾਗਜ਼ ਦਾਖਲ ਸ਼ੁਰੂ ਹੋ ਗਏ, ਤੇ ਇਹ ਵਿਰੋਧੀ ਧਿਰ, ਚਾਹੇ ਉਹ ਆਮ ਆਦਮੀ ਪਾਰਟੀ ਆ ਤੇ ਚਾਹੇ ਉਹ ਅਕਾਲੀ ਦਲ ਆ, ਉਹ ਇਹ ਦੋਸ਼ ਲਾਉਂਦੇ ਰਹੇ ਕਿ ਸਾਡੇ ਬੰਦਿਆਂ ਦੇ ਕਾਗਜ਼ ਜਿਹੜੇ ਆ ਦਾਖਲ ਰੱਦ ਕਰ ਦਿੱਤੇ ਗਏ ਆ, ਜਾਣ ਬੁੱਝ ਕੇ ਰੱਦ ਕੀਤੇ ਗਏ ਆ। ਤੇ ਜਦੋਂ ਉਹਨਾਂ ਨੂੰ ਹੁਣ ਅਕਾਲੀਆਂ ਨੂੰ ਪੁੱਛੀਏ ਵੀ ਤੁਸੀਂ ਵੀ ਇਹੀ ਬਰਤਾਂਤ ਕਰਦੇ ਸੀ, ਤੇ ਉਹ ਕਹਿੰਦੇ ਤਾਂ ਹੁੰਦੇ ਆ ਨਾ ਵੀ ਸੱਜ ਤਾਂ ਬੋਲੇ ਸ਼ਾਨ ਨਹੀਂ ਕਾਹਤੇ ਬੋਲੇ ਜੇ 'ਚ 100 ਗਲੀਆਂ। ਉਹ ਵੀ ਬੜੇ ਕਹਿ ਰਹੇ ਆ ਜੀ ਅਸੀਂ ਤਾਂ ਲੁੱਟੇ ਗਏ, ਅਸੀਂ ਪੁੱਟੇ ਗਏ, ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਗਿਆ। ਪਰ ਜਿਹੜੇ ਸਾਡੇ ਵਰਗੇ ਲੋਕ ਜਿਹੜੇ ਇਹਨਾਂ ਚੀਜ਼ਾਂ ਨੂੰ ਲਗਾਤਾਰ ਵਾਚ ਕਰਦੇ ਆ, ਦੇਖਦੇ ਆ ਕਿ ਕੁਛ ਨਹੀਂ ਬਦਲਿਆ। ਜਿਹੜਾ ਸੱਤਾ ਦੇ ਵਿੱਚ ਆਉਂਦਾ ਉਹ ਆਪਣੀ ਦਖਲਅੰਦਾਜ਼ੀ ਚਲਾਉਂਦਾ। ਦੂਜਾ ਲੋਕਾਂ ਦੇ ਵਿੱਚ ਇਹ ਹੁੰਦਾ, ਇਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਜਿੱਥੇ ਜਿੱਥੇ ਲੱਗਾ ਉਹਨਾਂ ਨੂੰ ਕਿ ਅਸੀਂ ਹਾਰ ਦੇ ਵੱਲ ਆ, ਉੱਧਰ ਆ ਪਿਛਲੇ ਕੁਛ ਦਿਨਾਂ ਤੋਂ ਉਹਨਾਂ ਨੇ ਗ੍ਰਾਂਟਾਂ ਵੀ ਬਹੁਤ ਜ਼ਿਆਦਾ ਦਿੱਤੀਆਂ, ਗ੍ਰਾਂਟਾਂ ਦੇ ਗੱਫੇ ਵੀ ਦਿੱਤੇ ਗਏ, ਚੋਣ ਪ੍ਰਚਾਰ ਦੇ ਵਿੱਚ ਕੁਛ ਖੁੱਲ੍ਹਾਂ ਵੀ ਦਿੱਤੀਆਂ ਗਈਆਂ ਸੱਤਾ ਧਿਰ ਦੇ ਬੰਦਿਆਂ ਨੂੰ, ਤੇ ਕੁਛ ਨੂੰ ਜਿਹੜਾ ਰੋਕ ਵੀ ਲਾਈ ਗਈ, ਨਜਾਇਜ਼ ਪਰਚੇ ਵੀ ਪਾਏ ਗਏ, ਬਹੁਤ ਥਾਵਾਂ ਦੇ ਉੱਤੇ ਲੜਾਈਆਂ ਵੀ ਹੋਈਆਂ। ਤੁਸੀਂ ਦੇਖਿਆ ਹੋਣਾ ਹਿੰਸਾਤਮਕ ਇਹ ਲੈ ਰਹੀ ਆ। ਪਰ ਫਿਰ ਜਿਵੇਂ ਕਿ ਨਤੀਜਿਆਂ ਦਾ ਪਤਾ ਸੀ, ਇਸ ਕਰਕੇ ਲੋਕਾਂ ਨੇ ਬਹੁਤਾ ਇੰਟਰਸਟ ਵੀ ਨਹੀਂ ਦਿਖਾਇਆ। ਜਿੱਦਾਂ 2-3 ਦਿਨ ਹੋ ਗਏ ਵੋਟਾਂ ਪਈਆਂ ਨੂੰ, ਅਜੇ ਤੱਕ ਕਿਸੇ ਬੰਦੇ ਨੇ ਬਹੁਤਾ
ਕੀਤੀ ਨਹੀਂ ਕੇਅਰ, ਪਤਾ ਹੀ ਸੀ ਵੀ ਇਧਰਲੇ ਪਾਸੇ ਨੂੰ ਭੁਗਤਣਾ। ਪਰ ਫਿਰ ਵੀ ਕੁਝ ਜਿਹੜੇ ਗੁੱਝੇ ਹਲਕੇ ਹੁੰਦੇ, ਜਿੱਦਾਂ ਹੁਣ ਮਜੀਠੀ ਆਇਆ, ਉਹਦੇ ਵਿੱਚ ਅਕਾਲੀ ਦਲ ਜਿੱਤਿਆ। ਆਜ਼ਾਦ ਉਮੀਦਵਾਰਾਂ ਨੇ ਵੀ ਬਹੁਤ ਵਧੀਆ ਭੂਮਿਕਾ ਇਸ ਵਾਰ ਨਿਭਾਈ ਆ। ਪਰ ਮੇਰਾ ਖਿਆਲ ਮੰਨਣਾ ਇਹ ਆ ਕਿ ਚਾਹੇ ਉਹ ਸਰਪੰਚੀ ਦੀਆਂ ਚੋਣਾਂ, ਚਾਹੇ ਨਗਰ ਨਿਗਮ ਜਾਂ ਨਗਰ ਪਾਲਿਕਾ ਦੀਆਂ, ਇਹਨਾਂ ਨੂੰ ਆਜ਼ਾਦ ਹੋਣਾ ਚਾਹੀਦਾ। ਇਹਨਾਂ ਨੂੰ ਸੱਤਾ ਧਿਰ ਜਾਂ ਕੋਈ ਵੀ ਜਿਹੜੀ ਪੋਲੀਟੀਕਲ ਪਾਰਟੀ ਸੀ ਉਹਨਾਂ ਤੋਂ ਮੁਕਤ ਹੋਣਾ ਚਾਹੀਦਾ। ਪਹਿਲਾਂ ਅਸੀਂ ਆਪਣੇ ਬਚਪਨ ਤੋਂ ਦੇਖਦੇ ਆਏ ਕਿ ਸਰਪੰਚ ਕਦੀ ਅਕਾਲੀ ਜਾਂ ਕਾਂਗਰਸੀ ਨਹੀਂ ਸੀ ਹੁੰਦਾ। ਸਰਪੰਚ ਹੁੰਦਾ ਸੀ, ਉਹਦੇ ਵਿੱਚ ਇਹ ਦੇਖਦੇ ਸੀ ਕਿ ਪਿੰਡ ਦਾ ਕਿਹੜਾ ਬੰਦਾ ਚੰਗਾ ਆ, ਉਹਦੇ ਹਿਸਾਬ ਦੇ ਨਾਲ ਉਹ ਜਿੱਤਦਾ ਹੁੰਦਾ ਹੈ। ਪਰ ਹੁਣ ਇਹ ਇੱਕ ਸਪਿਰਿਟ ਪਿੰਡਾਂ ਦੇ ਵਿੱਚ ਵੀ ਜਾਣੀ ਥੱਲੇ ਤੱਕ ਇਹ ਈਰਖਾ ਜਿਹੜੀ ਵਧਾ ਦਿੱਤੀ ਗਈ ਆ। ਅਸੀਂ ਇੰਨੇ ਥੱਲੇ ਤੱਕ ਅਸੀਂ ਆਂਢੀਆਂ ਗੁਆਂਢੀਆਂ ਨੂੰ ਵੀ ਇਸ ਨਿਗਾਹ ਦੇ ਨਾਲ ਦੇਖਣ ਲੱਗ ਗਏ ਕਿ ਉਹ ਕਾਂਗਰਸੀ ਆ ਜਾਂ ਅਕਾਲੀ ਆ। ਹੁਣ ਅਸੀਂ ਉਹ ਭਾਈ ਵਾਂਗੂ ਨਹੀਂ ਦੇਖਦੇ ਜਾਂ ਭਾਈਚਾਰੇ ਵਾਂਗੂ ਨਹੀਂ ਦੇਖਦੇ, ਚਾਹੇ ਸਾਡਾ ਸਗਾ ਭਰਾ ਕਿਉਂ ਨਹੀਂ। ਅਸੀਂ ਉਹਨੂੰ, ਜੇ ਉਹ ਅਕਾਲੀਆਂ ਵੱਲ ਸਪੋਰਟ ਕਰਦੇ ਇਸੇ ਕਰਕੇ ਅਸੀਂ ਉਹਦੇ ਨਾਲ ਗੁੱਸਾ ਕਰਦੇ ਹਾਂ, ਅਸੀਂ ਉਹਦੇ ਨਾਲ ਇੱਕ ਬੈਰ ਰੱਖਣ ਲੱਗ ਜਾਂਦੇ ਹਾਂ ਸਿਰਫ ਪੋਲੀਟੀਕਲ ਮੋਟਿਵ ਤੋਂ। ਬਿਲਕੁਲ, ਤੁਸੀਂ ਦਲਜੀਤ ਜੀ ਕਿਹਾ ਕਿ ਜਿਹੜੇ ਅਕਾਲੀ ਜਾਂ ਜਿਹੜੇ ਇਹ ਨੇਤਾ, ਇਹਨਾਂ ਨੇ ਇੱਕ ਦੂਸਰੇ ਦੇ ਪਰਚੇ ਪਾਰੇ, ਹੋਰ ਜਿਹੜੇ ਇੱਕ ਦੂਸਰੇ ਤੇ ਇੱਕ ਨਜਾਇਜ਼ ਕੇਸ ਕਰਵਾਏ, ਇਹ ਤਾਂ ਸ਼ੁਰੂ ਤੋਂ ਇਹ ਕਰਦੇ ਆਏ, ਇਹਨਾਂ ਨੇ ਕਰਦੇ ਰਹਿਣਾ ਆ। ਪਰ ਜਿੱਦਾਂ ਤੁਸੀਂ ਕਿਹਾ ਕਿ ਲੋਕਾਂ ਨੇ ਇੰਟਰਸਟ ਨਹੀਂ ਲਿਆ, ਮੈਨੂੰ ਲੱਗਦਾ ਕਿ ਲੋਕਾਂ ਨੇ ਇੰਟਰਸਟ ਹੱਦੋਂ ਵੱਧ ਲਿਆ, ਕਿਉਂਕਿ ਪਿਛਲੇ 5-6 ਮਹੀਨਿਆਂ ਤੋਂ ਜਿਸ ਤਰੀਕੇ ਨਾਲ ਗੱਲਾਂ ਚੱਲ ਰਹੀਆਂ ਸੀ ਕਿ ਕਿਸਾਨ ਅੰਦੋਲਨ ਆ, ਕਿਸਾਨ ਜਿਹੜੇ ਆ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਆ ਤੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣੇ ਲਾਗੇ ਨਹੀਂ ਲੱਗਣ ਦਿੰਦੇ, ਕਿਸੇ ਨੂੰ ਸਟੇਜ ਸਾਂਝੀ ਨਹੀਂ ਕਰਨ ਦਿੰਦੇ, ਕਿਸੇ ਨੂੰ ਮਾਈਕ ਨਹੀਂ ਫੜਾਉਂਦੇ। ਪਰ ਜਿਸ ਤਰੀਕੇ ਨਾਲ ਜੇ 70-80% ਦੇ ਨਾਲ ਵੋਟਾਂ ਪਈਆਂ, ਲੋਕਾਂ ਨੂੰ ਕਾਂਗਰਸੀਆਂ ਨੇ ਘਰੋਂ ਤੇ ਚੁੱਕ ਕੇ ਲਿਆਂਦਾ ਨਹੀਂ। ਮੇਰੇ ਖਿਆਲ ਜਿਹੜਾ ਸਲੂਣੇ ਪਾਣੀ ਨਾਲ ਭੁਜੇ ਇਹਦਾ ਕਮਾਲ ਆ ਜਾਂ ਹੋਰ ਕੋਈ ਸਮਝਦੇ ਹੋ? ਨਹੀਂ, ਦੇਖੋ ਇਹ ਤੁਹਾਡੀ ਗੱਲ ਜਾਇਜ਼ ਆ, ਪਰ ਉੱਥੇ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਕਿਸਾਨ ਮੋਰਚੇ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਕੋਈ ਅਲਟਰਨੇਟਿਵ ਵੀ ਤਾਂ ਹੈ ਨਹੀਂ ਜੀ। ਲੋਕੀ ਕਿਹਨੂੰ ਵੋਟ ਪਾਉਂਦੇ ਜੀ? ਜਾਂ ਤਾਂ ਹੋਵੇ ਹੈ ਨਾ ਵੀ ਜਾਂ ਅਕਾਲੀ ਜਾਂ ਕਾਂਗਰਸੀ ਜਾਂ ਆਮ ਆਦਮੀ ਪਾਰਟੀ। ਇਹਨਾਂ ਤੋਂ ਇਲਾਵਾ ਜਾਂ ਤਾਂ ਸੰਯੁਕਤ ਮੋਰਚਾ, ਜਿੱਦਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੋਲੀਟੀਕਲ ਮੋਟਿਵ ਤੋਂ, ਸਾਡਾ ਸਿਰਫ ਉਹ ਕਾਨੂੰਨਾਂ ਦੇ ਨਾਲ ਵਾਸਤਾ, ਸਾਡਾ ਪੋਲੀਟੀਕਲ ਕੋਈ ਹੈ ਹੀ ਨਹੀਂ। ਇਸ ਕਰਕੇ ਜਦੋਂ ਪੋਲੀਟੀਕਲ ਹੈ ਨਹੀਂ ਫਿਰ ਲੋਕ ਕਿਹਨੂੰ ਵੋਟ ਪਾਉਣ? ਫਿਰ ਲੋਕਾਂ ਨੇ ਉਹੀ ਦੇਖਿਆ ਕਿ ਕਿਹੜਾ ਬੰਦਾ ਸਾਡੇ ਕੰਮ ਆ ਸਕਦਾ। ਉਹੀ ਲੋਕ ਜਿਹੜੇ ਪਿਛਲੀਆਂ ਚੋਣਾਂ ਦੇ ਵਿੱਚ, ਕਿਉਂਕਿ ਅਕਾਲੀਆਂ ਦੀ ਸਰਕਾਰ ਸੀ, ਅਕਾਲੀਆਂ ਦੇ ਮੇਅਰ ਜਿਤਾਏ ਹੋਏ ਸੀ, ਹੁਣ ਉਹਨਾਂ ਨੇ ਭਾਜਪਾ ਦੇ ਮੇਅਰ ਜਿਤਾਏ ਹੋਏ ਸੀ, ਇਸ ਵਾਰ ਉਹਨਾਂ ਦੀ ਫੱਟੀ ਪੋਜ ਦਿੱਤੀ। ਬਿਲਕੁਲ, ਜਦੋਂ ਅੰਦੋਲਨ ਉੱਠਦੇ ਉਦੋਂ ਅਸੀਂ ਗੱਲਾਂ ਬਹੁਤ ਵੱਡੀਆਂ ਕਰਦੇ ਹਾਂ, ਪਰ ਜਦੋਂ ਵੋਟਾਂ ਹੁੰਦੀਆਂ ਵੋਟਾਂ ਫਿਰ ਉਹੀ ਛੋਟੀਆਂ ਮੋਟੀਆਂ ਆਪਣੀਆਂ ਮੁਲਾਜ਼ੇਦਾਰੀਆਂ ਵੇਖ ਕੇ ਪਾ ਦਿੰਦੇ। ਤੇ ਇਹ 1-2 ਦਿਨਾਂ ਦੇ ਵਿੱਚ ਇਹ ਹੋ ਜਾਂਦਾ, ਜਿਹੜੀ ਲਾਸਟ ਵਾਲੇ 1 ਜਾਂ 2 ਦਿਨ ਹੁੰਦੇ ਹਨਾ, ਤੇ ਉਹਨਾਂ ਦੇ ਵਿੱਚ ਪਤਾ ਨਹੀਂ ਕੀ ਹੋ ਜਾਂਦਾ ਆ ਕਿ ਸਾਡੀ ਪਹਿਲਾਂ ਅਸੀਂ ਪੂਰਾ ਰੱਖਦੇ ਹਾਂ ਕਿ ਇਸ ਵਾਰ ਅਸੀਂ ਆਹ ਕਰਾਂਗੇ, ਪਰ ਫਿਰ ਸਾਡੀਆਂ ਰਿਸ਼ਤੇਦਾਰੀਆਂ ਵੀ ਉਹ ਲੈ ਕੇ ਆ ਜਾਂਦੇ ਆ ਕਿ ਸਾਡਾ ਤਾਂ ਆਪਣਾ ਤਾਂ ਉਹ ਫਲਾਨੇ ਦਾ ਫਲਾਨਾ, ਉੱਥੋਂ ਆਪਣੀ ਰਿਸ਼ਤੇਦਾਰੀ ਨਹੀਂ। ਬਿਲਕੁਲ, ਉਹ ਇਦਾਂ ਦੇ ਕੱਢ ਲੈ ਜਾਂਦੇ ਆ। ਫਿਰ ਦਬਾਅ ਵੀ ਪਾਇਆ ਜਾਂਦਾ, ਸਾਮ ਦਾਮ ਦੰਡ ਸਾਰਾ ਕੁਝ ਵਰਤਿਆ ਜਾਂਦਾ ਇਸ ਚੀਜ਼ ਦੇ ਵਿੱਚ। ਤੇ ਉਹ ਫਿਰ ਜਦੋਂ 2 ਦਿਨ ਹੁੰਦੇ ਲਾਸਟ ਦੇ, ਉਹਦੇ ਵਿੱਚ ਲਾਲਚ ਵੀ ਦਿੱਤੇ ਜਾਂਦੇ ਆ ਤੇ ਉਹਦੇ ਵਿੱਚ ਡਰਾਵੇ ਵੀ ਦਿੱਤੇ ਜਾਂਦੇ ਆ, ਫਿਰ ਉਹ ਆਪਣੇ ਹੱਕ ਦੇ ਵਿੱਚ ਭੁਗਤਾ ਲੈਂਦੇ ਆ। ਬਿਲਕੁਲ, ਇੱਥੇ ਗੋਰਖਵਾਲ ਬਰਾੜ ਹੁਣਾਂ ਦੀ ਟਿੱਪਣੀ ਆਈ ਆ, ਮੈਂ ਚਾਹੁੰਦਾ ਕਿ ਉਹਦੇ ਬਾਰੇ ਜ਼ਰੂਰ ਗੱਲ ਕਰੋ ਤੁਸੀਂ। ਉਹਨਾਂ ਨੇ ਕਿਹਾ ਕਿ ਜਿਹੜਾ ਸਾਰਾ ਸਰਕਾਰੀ ਤੰਤਰ ਆ ਉਹ ਹਮੇਸ਼ਾ ਰੂਲਿੰਗ ਪਾਰਟੀ ਦੇ ਹੱਥ ਵਿੱਚ ਹੁੰਦਾ, ਇਹ ਜਿਹੜੀ ਜਿੱਤ ਹੈ ਉਹ ਬਹੁਤ ਵੱਡਾ ਕਾਰਨ ਇਸੇ ਕਰਕੇ। ਬਿਲਕੁਲ, ਹਾਂਜੀ, ਇਹ ਬਰਾੜ ਸਾਹਿਬ ਨੇ ਸਹੀ ਕਿਹਾ ਕਿ ਉਹ ਉਹਨਾਂ ਨੂੰ ਵੀ ਪਤਾ ਹਨਾ ਕਿ ਹੁਣ ਇਹ ਸਰਕਾਰ ਜਿਹੜੀ, ਕਿਉਂਕਿ ਪਹਿਲਾਂ ਕੀ ਹੁੰਦਾ ਕਿ ਜਿਹੜੀਆਂ MP ਜਾਂ MLA ਦੀਆਂ ਚੋਣਾਂ ਹੁੰਦੀਆਂ ਉਹਦੇ ਵਿੱਚ ਸਾਰੇ ਅਮਲੇ ਦਾ ਅਧਿਕਾਰ ਖੇਤਰ ਜਿਹੜਾ ਚੋਣ ਕਮਿਸ਼ਨ ਦੇ ਕੋਲ ਚਲੇ ਜਾਂਦਾ। ਚੋਣ ਕਮਿਸ਼ਨ ਮੇਨ ਪਾਵਰ ਦੇ ਵਿੱਚ ਹੁੰਦਾ, ਬਾਕੀ ਸਾਰਿਆਂ ਦੇ ਜਿਹੜੀ ਪਾਵਰਸ ਆ ਉਹ ਖਤਮ ਕਰ ਦਿੱਤੀਆਂ ਜਾਂਦੀਆਂ। ਜਾਨੀ ਰਿਪੋਰਟਿੰਗ ਟੂ ਸਿੱਧਾ ਉਹ ਚੋਣ ਕਮਿਸ਼ਨ ਹੁੰਦਾ, ਚਾਹੇ ਕੋਈ DC ਆ ਚਾਹੇ SDM ਆ, ਸਾਰਾ ਕੁਝ ਅਮਲਾ ਜਿੰਨੀ ਵੀ ਪੁਲਿਸ ਆ ਉਹ ਸਾਰੀ ਡੈਡੀਕੇਟਡ ਜਾਂ ਆਨਸਰੇਬਲ ਹੋ ਜਾਂਦੀ ਹੈ ਚੋਣ ਕਮਿਸ਼ਨ ਨੂੰ। ਪਰ ਇਹਨਾਂ ਚੋਣਾਂ ਦੇ ਵਿੱਚ ਸਿੱਧੀ ਆਨਸਰੇਬਲ ਹੁੰਦੀ ਆ ਸਰਕਾਰ ਨੂੰ, ਪੰਜਾਬ ਦੀ ਜਿਹੜੀ ਵੀ ਸਰਕਾਰ ਆ। ਉਹ ਫਿਰ ਜਦੋਂ ਲੋਕਲ ਗਵਰਨਮੈਂਟ ਆ ਉਹਦੇ ਵਿੱਚ ਫਿਰ ਉਹ ਆਪਣੇ ਬੰਦੇ ਉਸ ਹਿਸਾਬ ਨਾਲ ਸੈੱਟ ਕਰ ਲੈਂਦੇ ਆ ਕਿ ਕਿੱਥੇ ਅਸੀਂ ਲਾਉਣਾ ਆ, ਕਿਹੜਾ ਬੰਦਾ ਪੁਲਿਸ ਵਾਲਾ ਸੈਟਿੰਗ ਕਰਨੀ ਆ, ਤੇ ਉਹ ਫਿਰ ਆਪਣੇ ਹੱਕ ਦੇ ਵਿੱਚ ਭੁਗਤਾ ਲੈਂਦੇ ਆ। ਬਰਾੜ ਸਾਹਿਬ ਹੁਣਾਂ ਦਾ ਮੰਨਣਾ ਕਿ ਉਹ ਕਹਿੰਦੇ ਕਿ ਇਹਦੇ ਵਿੱਚ ਸਾਡਾ ਜਿਹੜੇ ਭਾਈਚਾਰਕ ਸਾਂਝ ਆ ਉਹ ਵੀ ਖਤਮ ਹੋਣ ਦਾ ਬਹੁਤ ਵੱਡਾ ਕਾਰਨ ਇਹੀ ਹੈ ਕਿ ਇਹ ਜਿਸ ਤਰੀਕੇ ਨਾਲ ਵੋਟਾਂ ਦੇ ਵਿੱਚ ਜੋ ਕੁਝ ਹੁੰਦਾ ਹੈ ਇਹਦੇ ਨਾਲ ਸਾਡੀ ਭਾਈਚਾਰਕ ਸਾਂਝ ਉਹ ਖਤਮ ਹੁੰਦੀ ਆ। ਬਿਲਕੁਲ ਜੀ। ਇਹਦੇ ਨਾਲ ਦਲਜੀਤ ਜੀ ਜਿਹੜੇ ਸਾਡੇ, ਮੈਂ ਗੱਲ ਕਰਨੀ ਚਾਹੂੰਗਾ ਰਾਜਾ ਵੜਿੰਗ ਹੋਣਾ ਦੀ, ਕਿਉਂਕਿ ਆਪਾਂ ਕਾਂਗਰਸ ਦੀ ਗੱਲ ਚੱਲੀ ਹੈ। ਕਾਂਗਰਸ ਦੇ ਜਿਹੜੇ ਸਾਡੇ ਨੇਤਾ ਆ ਉਹ ਸੈਂਟਰ ਨਾਲ ਪੇਚਾ ਪਾ ਕੇ ਬੈਠੇ ਆ, ਕਦੋਂ ਦੇ ਉੱਥੇ ਦਿੱਲੀ ਬੈਠੇ ਆ ਤੰਬੂ ਕਨਾਤਾਂ ਆਪਣੀਆਂ ਗੱਡ ਕੇ। ਇੱਧਰ ਰਾਜਾ ਵੜਿੰਗ ਹੋਣਾ ਨੇ ਦਰਜੀ ਨਾਲ ਪੇਚਾ ਪਾ ਲਿਆ, ਕਹਿੰਦੇ ਮੈਂ ਨਹੀਂ ਲੀੜੇ ਸੋਹਣੇ ਵਾਪਸ ਕਰਦੇ ਮੇਰੇ। ਦੇਖੋ ਪੇਚੇ ਤਾਂ ਬਹੁਤ ਪੈਂਦੇ ਆ, ਦਰਜੀ ਇੰਟੈਲੀਜੈਂਟ ਨਿਕਲਿਆ ਵੀ ਉਹਨੇ ਰਿਕਾਰਡਿੰਗ ਕਰ ਲਈ। ਬਿਲਕੁਲ, ਅਸਲ ਦੇ ਵਿੱਚ ਜੇ ਤੁਸੀਂ ਇਹਨਾਂ ਦੀ ਪਰਸਨਲ ਲਾਈਫ ਦੇਖੋ, ਮੈਂ ਬਹੁਤ ਜ਼ਿਆਦਾ ਵਿਚਰਿਆ ਇਹਨਾਂ ਲੋਕਾਂ ਦੇ ਨਾਲ, ਮੈਂ ਜਾਣਦਾ ਵੀ ਹਾਂ, ਪਰਸਨਲੀ ਵੀ ਜਾਣਦਾ ਕਿ ਕਿਹੋ ਜਿਹਾ ਇਹ ਕਰਦੇ ਆ। ਪਿਛਲੀਆਂ ਤੁਸੀਂ ਰਿਪੋਰਟਸ ਵੀ ਦੇਖੀਆਂ ਹੋਣੀਆਂ ਕਿ ਜਦੋਂ ਅਕਾਲੀਆਂ ਦੀ ਸਰਕਾਰ ਸੀ,
ਇਹ ਤਾਂ ਲੋਕ ਕਿਉਂਕਿ ਇਹਨਾਂ ਨੂੰ ਕਿਲੋਮੀਟਰ ਦੇ ਹਿਸਾਬ ਦੇ ਨਾਲ ਪੈਟਰੋਲ ਮਿਲਦਾ। ਬਿਲਕੁਲ। ਇਹ ਤਾਂ ਇੱਕ ਦਿਨ ਦੇ ਵਿੱਚ ਦੱਸ ਰਹੇ ਸੀ ਇਹ 3-3 ਗੇੜੇ ਚੰਡੀਗੜ੍ਹ ਦੇ ਲਾਏ ਆ ਜੀ। ਇਹ ਇੱਕ ਦਿਨ ਦੇ ਦੱਸਦੇ ਆ ਕਿ 3-3 ਗੇੜੇ ਕਿਉਂ ਲਾਏ ਜਾਂਦੇ ਆ। ਉਹ ਤੇਲ ਇਹ ਫ੍ਰੀ ਪਵਾਉਂਦੇ ਆ, ਫਿਰ ਇੱਕ ਗੱਡੀ ਲਈ ਇਹਨਾਂ ਨੂੰ ਤੇਲ ਦਿੱਤਾ ਜਾਂਦਾ। ਜੇ ਕੋਈ ਮਿਨਿਸਟਰ ਆ ਤਾਂ ਉਹ ਜਿਪਸੀ ਜਿਹੜੀ ਪਾਇਲਟ ਜਿਪਸੀ ਦਿੱਤੀ ਆ ਜਾਂ ਬੋਡੀਗਾਰਡ 3 ਗੱਡੀਆਂ ਦੇ ਹੋਣਗੇ ਜੀ, ਪਰ ਇਹ ਤੇਲ ਪਵਾਉਂਦੇ ਆ 6-6 7-7 ਗੱਡੀਆਂ ਦੇ ਵਿੱਚ ਜੀ। ਇਹਨਾਂ ਦਾ ਜਿਹੜਾ ਨਿਆਣਾ ਆ ਸਕੂਲ ਵੀ ਜਾਂਦਾ ਉਹਨੂੰ ਉਹੀ ਗੱਡੀ ਛੱਡਣ ਜਾਂਦੀ ਜਦ ਕਿ ਇਲੀਗਲ ਆ ਉਹ। ਹੁਣ ਦਲਜੀਤ ਜੀ ਜੇ ਲੋਕ ਸੇਵਾ ਕਰਦੇ ਆ, ਜਿਹੜੀ ਰਾਜਨੀਤੀ ਕਰਨੀ ਸੌਖੀ ਥੋੜੀ ਹੈ, ਲੋਕਾਂ ਦੀ ਸੇਵਾ ਕਰਦੇ, ਬੱਚੇ ਵੀ ਤਾਂ ਪਾਲਣੇ ਆ ਨਾ। ਹੁਣ ਜੇ ਉਹਨਾਂ ਦੀ ਤਨਖਾਹਾਂ ਦੀ ਗੱਲ ਕਰੀ ਤਾਂ ਉਹਨਾਂ ਵਿਚਾਰਿਆਂ ਨੂੰ ਮਿਲਦਾ ਕੀ ਆ, ਉਹਨਾਂ ਨਿਆਣੇ ਕਿੱਥੋਂ ਪਾਲਣੇ, ਉਹ ਫਿਰ ਸਰਕਾਰੀ ਖਾਤੇ 'ਚ ਤੇਲ ਪੈਣਾ। ਦੇਖੋ ਇਹੀ ਆ ਤੇ ਰਾਜਾ ਵੜਿੰਗ ਦੇ ਕਰਕੇ ਚਲੋ ਇਹ ਵੀ ਆਪਾਂ ਨੂੰ ਮੌਕਾ ਮਿਲ ਗਿਆ ਕਿ ਇਹਨਾਂ ਨੂੰ ਥੋੜਾ ਜਿਹਾ ਦੱਸਿਆ ਜਾਵੇ ਲੋਕਾਂ ਨੂੰ ਕਿ ਇਹ ਬਹੁਤ ਕਰਪਟ ਲੋਕ ਨੇ। ਮੈਂ ਤੇਜਾ ਸਿੰਘ ਸੁਤੰਤਰ ਉਹਨਾਂ ਦੀ ਗੱਲ ਕਰਦਾ ਕਿ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਸੀਗਾ ਪਾਰਲੀਮੈਂਟ ਦੇ ਵਿੱਚ, ਉੱਥੇ ਅਟੈਕ ਹੋ ਗਿਆ ਉਹਨਾਂ ਨੂੰ ਤੇ ਉੱਥੇ ਉਹਨਾਂ ਦੀ ਡੈਥ ਹੋ ਗਈ। ਉੱਥੇ ਉਹਨਾਂ ਦੇ ਬੈਗ ਦੇ ਵਿੱਚ ਝੋਲਾ ਸੀ, ਜਿੱਦਾਂ ਦਾ ਆਪਾਂ ਨੇ ਤੁਸੀਂ ਦੇਖਿਆ ਹੋਣਾ ਪੁਰਾਣੇ ਬਜ਼ੁਰਗ ਰੱਖਦੇ ਹੁੰਦੇ ਸੀ, ਤੇ ਉਹ ਜਦੋਂ ਝੋਲਾ ਖੋਲਿਆ ਗਿਆ ਵੀ ਝੋਲੇ ਦੇ ਵਿੱਚ ਕੀ ਜੋ ਬੋਡੀ ਦੇ ਨਾਲ ਜਿਹੜਾ ਝੋਲਾ ਲੈ ਗਿਆ ਸੀ ਤੇ ਉਹਦੇ ਵਿੱਚ ਰੋਟੀਆਂ ਤੇ ਨਾਲ ਅਚਾਰ ਦੀ ਫਾੜੀ ਸੀ। ਇਹ ਸਾਡੇ ਪਾਰਲੀਮੈਂਟ ਸੀ। ਸਾਡੇ ਜਿਹੜੇ ਤੁਸੀਂ ਇਤਿਹਾਸ ਕੱਢ ਕੇ ਦੇਖੋ ਕਿ ਜਦੋਂ ਦੇਸ਼ ਆਜ਼ਾਦ ਹੋਇਆ ਕੌਣ ਲੋਕ ਪਾਰਲੀਮੈਂਟ 'ਚ ਬਣੇ, ਜਿਹੜੇ ਲੋਕ ਸਿੱਧੇ ਅੱਜ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਕੌਣ ਨੇ ਲੋਕ, ਬਿਲਕੁਲ ਇਹਨਾਂ ਲੋਕਾਂ ਦੇ ਵਿੱਚੋਂ ਉੱਠੇ ਹੋਏ ਪਹਿਲੇ ਐਮਪੀ ਹੋਏ, ਕਿਉਂਕਿ ਉਹ ਅੰਦੋਲਨ ਲੜਦੇ ਸੀ। ਪਤਾ ਨਹੀਂ ਸੀ ਕਿ ਘਰ ਅਸੀਂ ਮੁੜਨਾ ਹੈ ਜਾਂ ਨਹੀਂ ਮੁੜਨਾ। ਤੁਸੀਂ ਅੰਦਾਜ਼ਾ ਲਾਓ ਅੱਜ ਜਿਹੜੇ ਲੋਕ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਆ, ਆਪਣਾ ਘਰ-ਬਾਰ ਆਪਣਾ ਕੰਮ ਛੱਡ ਕੇ ਜਿਹੜੇ ਤਸੀਹੇ ਆਪਣੇ ਸਰੀਰ ਦੇ ਉੱਤੇ ਚੱਲ ਰਹੇ ਆ, ਜਿਹੜੇ ਭੁੱਖੇ ਪਿਆਸੇ ਕਹਿ ਲਓ, ਚਲੋ ਉਹ ਵੀ ਦੇਖ ਲਓ, ਪਰ ਨਾਲ ਦੀ ਨਾਲ ਜਿਹੜੀ ਇੰਨੀ ਠੰਡ ਜਿਹੜੀ ਉਹਨਾਂ ਨੇ ਸਹੀ ਆ ਜੀ, ਆਪਣੇ ਘਰ ਤੋਂ ਜਾਣਾ, ਬੱਚਿਆਂ ਤੋਂ ਦੂਰ ਜਾਣਾ। ਪੁਰਾਣੇ ਰਾਜਨੀਤਿਆਂ ਦੀ ਗੱਲ ਚੱਲਦੀ ਆ, ਜਿੰਨੇ ਵੀ ਸਾਡੇ ਰਾਜਨੀਤਾ ਜੇ ਵੱਡੇ ਨਾਂ ਲਈਏ ਤਾਂ ਇਦਾਂ ਦੇ ਸੀ ਜਿਹੜੇ ਆਪਣਾ ਝੋਲਾ ਆਪਣਾ ਬਿਸਤਰਾ ਆਪਣੇ ਨਾਲ ਹੀ ਰੱਖਦੇ ਸੀ, ਕਿੰਨੇ ਦਿਨ ਮੁੜਦੇ ਨਹੀਂ ਸੀ, ਲੋਕਾਂ ਦੇ ਵਿੱਚ ਰਹਿੰਦੇ ਸੀ, ਲੋਕਾਂ 'ਚ ਰਹਿੰਦੇ ਸੀ। ਪਰ ਜਿਹੜੀ ਉਹਨਾਂ ਦੇ ਬੱਚੇ ਆਏ ਜੀ, ਜਿਹੜੇ ਉਹਨਾਂ ਦੇ ਬੱਚੇ, ਇਹਨਾਂ ਦਾ ਤੁਸੀਂ ਇਤਿਹਾਸ ਕੱਢ ਕੇ ਦੇਖੋ, ਇਹ ਉਹਨਾਂ ਦੀਆਂ ਰੋਟੀਆਂ ਖਾ ਰਹੇ ਆ। ਬਿਲਕੁਲ। ਅਸਲ ਵਿੱਚ ਜਿਹੜੇ ਕੰਮ ਇਹਨਾਂ ਦੇ ਬਜ਼ੁਰਗਾਂ ਨੇ ਕੀਤੇ, ਚਾਹੇ ਉਹ ਬਾਦਲਾਂ ਦੇ ਕੱਢ ਕੇ ਦੇਖ ਲਓ ਜਾਂ ਇੱਧਰ ਕੱਢ ਕੇ ਦੇਖ ਲਓ, ਉਹ ਲੋਕਾਂ ਦਾ ਇੱਕ ਮੋਹ ਪਿਆਰ ਬਣਿਆ ਹੁੰਦਾ। ਫਿਰ ਉਸ ਤੋਂ ਬਾਅਦ ਇਹਨਾਂ ਨੇ ਉਹ ਯੂਜ਼ ਕੀਤਾ। ਹੁਣ ਰਾਜਾ ਵੜਿੰਗ ਬੋਲਦਾ ਕਿੱਦਾਂ ਜੀ, ਜਿਹੜਾ ਇੱਕ ਤੁਸੀਂ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਆ, ਤੁਸੀਂ ਆਪਣੇ ਹਲਕੇ ਦੀਆਂ ਪ੍ਰੋਬਲਮਸ ਉੱਥੇ ਲੈ ਕੇ ਜਾਣੀਆਂ ਜੀ। ਐਮਐਲਏ ਦੇ ਕੋਲ ਕੋਈ ਅਧਿਕਾਰ ਨਹੀਂ ਹੁੰਦਾ। ਐਮਐਲਏ ਦੇ ਕੋਲ ਅਧਿਕਾਰ ਆਹੀ ਹੁੰਦਾ ਕਿ ਉਹਨੇ ਆਪਣਾ ਸਵਾਲ ਪੁੱਛਣਾ ਹੁੰਦਾ। ਇਹ ਗ੍ਰਾਂਟ ਵੀ ਨਹੀਂ ਦੇ ਸਕਦਾ ਐਮਐਲਏ ਜੀ, ਗ੍ਰਾਂਟ ਵੀ ਸਰਪੰਚ ਦੇ ਕੋਲ ਜ਼ਿਆਦਾ ਅਧਿਕਾਰ ਹੈ ਐਮਐਲਏ ਦੇ ਕੋਲ। ਪਰ ਸਾਡੇ ਲੋਕਾਂ ਨੇ ਇਹਨਾਂ ਦੀ ਪੂਛ ਕਰਕੇ ਹੁਣ ਅਸੀਂ ਗੱਲ ਕਰਦੇ ਹਾਂ ਲਾਅ ਦੀ, ਹੌਲੀ ਲੋਕਾਂ ਨੂੰ ਵੀ ਪਤਾ ਲੱਗਣਾ ਵੀ ਐਮਐਲਏ ਤੁੱਛ ਚੀਜ਼ ਆ। ਬਿਲਕੁਲ। ਇਹਦਾ ਕੰਮ ਆ ਕਿ ਤੁਹਾਡੀਆਂ ਸਮੱਸਿਆਵਾਂ ਜੀ ਉੱਥੇ ਲੈ ਕੇ ਜਾਣੀਆਂ ਐਮਐਲਏ। ਪਰ ਪਤਾ ਤਾਂ ਲੱਗੂਗਾ ਜੇ ਲੋਕਾਂ ਨੂੰ ਕੋਈ ਦੱਸੂਗਾ, ਜੇ ਲੋਕਾਂ ਨੂੰ ਉਹੀ ਜੋ ਸਾਡੇ ਤੰਤਰ ਦੇ ਵਿੱਚ ਹੁੰਦਾ ਕਿ ਕਿਸੇ ਜਿਹਦੀ ਸਰਕਾਰ ਰਹੀ ਉਹ ਦੂਜੇ ਤੇ ਪਰਚੇ ਪਵਾਤੇ, ਜਦੋਂ ਉਹਦੀ ਆਈ ਉਹ ਉਹਦੇ ਤੇ ਪਵਾਈ ਜਾਂਦਾ। ਇਹ ਜਿਹੜਾ ਰੌਲਾ ਹੋਰ ਹੀ ਚੱਲਦਾ ਰਹਿੰਦਾ। ਬਿਲਕੁਲ। ਹੁਣ ਲੋਕੀ ਅਵੇਅਰ ਹੋ ਰਹੇ, ਲੋਕਾਂ ਦੇ ਵਿੱਚ ਇਹ ਗੱਲਾਂ ਪਹੁੰਚਣ ਲੱਗ ਗਈਆਂ, ਲੋਕੀ ਐਜੂਕੇਟ ਹੋ ਰਹੇ ਆ। ਪਹਿਲਾਂ ਲੁਕਾਈਆਂ ਗਈਆਂ ਸੀ ਜੀ। ਹੁਣ ਤੁਸੀਂ ਦੇਖੋ ਕਿ ਇੱਕ ਦਰਜੀ ਦੇ ਪੈਸੇ 27,000 ਰੁਪਈਆ ਉਹਨੂੰ ਲੈਣਾ ਜੀ, 3 ਸਾਲਾਂ ਦੇ ਪੈਸੇ ਨਹੀਂ ਦੇ ਰਿਹਾ ਜੀ। ਚਾਹੀਦਾ ਤਾਂ ਇਹ ਸੀ ਕਿ ਰਾਜਾ ਵੜਿੰਗ ਉਸ ਸਮੱਸਿਆ ਨੂੰ ਅਸੈਂਬਲੀ 'ਚ ਲੈ ਕੇ ਜਾਂਦਾ ਵੀ ਮੇਰੀ ਅਸੈਂਬਲੀ ਹਲਕੇ ਦੇ ਵਿੱਚ ਇੱਕ ਦਰਜੀ ਆ ਜੀ, ਜਿਹਦੇ ਪੈਸੇ ਇਸ ਬੰਦੇ ਨੇ ਮਾਰੇ ਹੋਏ ਆ, 3 ਸਾਲ ਹੋ ਗਏ ਪੈਸੇ ਨਹੀਂ ਦਿੰਦਾ ਜੀ, ਦੱਸੋ ਸਪੀਕਰ ਸਾਹਿਬ ਉਹਦੇ ਪੈਸੇ ਦਵਾਓ ਜੀ। ਉਹਦੇ ਵਿੱਚ ਔਨ ਰਿਕਾਰਡ ਆ ਕਿ ਜਿਹੜਾ ਸਵਾਲ ਤੁਸੀਂ ਉੱਥੇ ਪੁੱਛਦੇ ਆ, ਸਰਕਾਰ ਨੂੰ ਉਸ ਚੀਜ਼ ਦਾ ਜਵਾਬ ਐਕਸ਼ਨ ਦੇ ਰੂਪ ਦੇ ਵਿੱਚ ਦੇਣਾ ਪੈਂਦਾ। ਉਹਦੇ ਲਈ ਆਨਸਰੇਬਲ ਹੁੰਦੀ ਆ, ਉਹ ਰਿਕਾਰਡ ਕਰ ਰਿਹਾ, ਤੁਸੀਂ ਦੇਖਿਆ ਹੁਣ ਥੱਲੇ ਟਾਈਪ ਕਰ ਰਹੀ ਆ, ਉਹ ਸਾਰਾ ਕੁਝ ਰਿਕਾਰਡ ਹੋ ਰਿਹਾ ਹੁੰਦਾ। ਚਾਹੇ ਤੁਸੀਂ ਪਾਰਲੀਮੈਂਟ ਦੇ ਵਿੱਚ ਵੀ ਦੇਖ ਲਓ, ਉਹਦਾ ਸਰਕਾਰ ਨੂੰ ਜਵਾਬ ਦੇਣਾ ਹੀ ਪੈਂਦਾ। ਬਿਲਕੁਲ। ਕੱਲਾ ਸ਼ਬਦ ਰਿਕਾਰਡ ਜਾਂਦਾ। ਬਿਲਕੁਲ। ਤੇ ਜਿਹੜਾ ਬੰਦਾ ਜਿਹਨੇ ਜਾ ਕੇ ਉਹਦੇ ਹੱਕ ਦੀ ਉਹਦਾ ਨਿਆਂ ਕਰਨਾ ਸੀ ਜੀ, ਉਹ ਬੰਦਾ ਉਹਨੂੰ ਗਾਲਾਂ ਕੱਢ ਰਿਹਾ ਜੀ। ਜਿਹੜੇ ਬੰਦਿਆਂ ਨੇ ਹੋ ਸਕਦਾ ਜੇ ਤੋਂ ਕੱਪੜੇ ਸਮਾਉਂਦਾ, ਉਹ ਸੁਭਾਵਿਕ ਹੀ ਆ ਕਿ ਵੋਟ ਵੀ ਉਹਨੂੰ ਹੀ ਪਾਉਂਦਾ ਹੋਣਾ। ਬਿਲਕੁਲ। ਉਹਦਾ ਪਰਿਵਾਰ ਵੀ ਪਾਉਂਦਾ ਹੋਣਾ ਜੀ। ਹੁਣ ਜਦੋਂ ਮੰਨ ਲਓ ਕਿ ਪੈਸਾ ਆਮ ਬੰਦੇ ਲਈ ਕੀ ਹੁੰਦਾ, 27,000, ਇਹਨਾਂ ਲਈ ਤਾਂ ਕੁਛ ਨਹੀਂ। ਤੁਸੀਂ ਉਹ ਰਿਕਾਰਡਿੰਗ ਸੁਣੀ ਹੋਣੀ ਦਲਜੀਤ ਜੀ, ਜਦੋਂ ਉਹ ਰਾਜਾ ਵੜਿੰਗ ਹੋਣੀ ਸ਼ੁਰੂ ਕਰਦੇ ਤਾਂ ਉਹ ਸ਼ੁਰੂ ਦੇ ਵਿੱਚ ਕਹਿੰਦੇ ਵੀ ਪੈਸੇ ਤੇਰੇ ਜਿਹੜੇ ਤੂੰ ਸੁਨਾਹ ਲਾਇਆ ਪੈਸੇ ਮਿਲ ਜਾਣਗੇ, ਪਰ ਜਿਹੜੇ ਕੱਪੜੇ ਉਹ ਵਾਪਸ ਕਰਦੇ, ਮੈਂ ਨਹੀਂ ਸੋਹਣੇ, ਤੇਰਾ ਦਿਮਾਗ ਠੀਕ ਨਹੀਂ, ਤੂੰ ਆਪਣੀ ਦਿਮਾਗ ਜਿਹੜਾ ਆ ਉਹ ਜ਼ਮੀਨ ਤੇ ਲੈ ਕੇ ਆ, ਔਰ ਗਾਲਾਂ ਕੱਢਣ ਲੱਗ ਪੈਂਦੇ ਆ। ਬਿਲਕੁਲ। ਤੇ ਮੈਨੂੰ ਵੈਸੇ ਚਲੋ ਇਹ ਉਲਟ ਹੋ ਜਾਣੀ ਆ ਕਿ ਦਰਜੀ ਤੇ ਇੱਕ ਹਾਥੀ ਦੀ ਆਪਾਂ ਕਹਾਣੀ ਸੁਣਦੇ ਹੁੰਦੇ ਸੀ ਵੀ ਹਾਥੀ ਰੋਜ਼ ਲੰਘਦਾ ਸੀ, ਦਰਜੀ ਉਹਨੂੰ ਜਿਹੜਾ ਫਲ ਫਰੂਟ ਦਿੰਦਾ ਹੁੰਦਾ ਸੀ। ਹੁਣ ਤੱਕ ਆਪਾਂ ਕ੍ਰਿਊਲ ਦੇਖਦੇ ਰਹੇ ਆ, ਜੋ ਆਪਾਂ ਨੂੰ ਪੜਾਇਆ ਗਿਆ ਕਿ ਦਰਜੀ ਖਰਾਬ ਬਹੁਤ ਲੋਕ ਹੁੰਦੇ, ਕਿਉਂਕਿ ਉਹ ਹਾਥੀ ਵਿਚਾਰਾ ਆਉਂਦਾ ਹੁੰਦਾ ਸੀ, ਉਹ ਅੰਦਰ ਨੂੰ ਸੁੰਡ ਕਰਦਾ ਹੁੰਦਾ ਸੀ, ਉਹਨੇ ਉਹਨੂੰ ਕੇਲੇ ਦੇ ਦੇਣੇ ਜਾਂ ਸੰਤਰੇ ਦੇ ਦੇਣੇ। ਬਿਲਕੁਲ। ਇੱਕ ਦਿਨ ਕੀ ਹੋਇਆ, ਉਹ ਵਿਚਾਰਾ ਘਰ ਵਾਲੀ ਨਾਲ ਲੜ ਕੇ ਆਇਆ ਸੀ, ਉਹਨੇ ਸੂਈ ਮਾਰਤੀ ਜੀ।
ਜੇ ਦੇਖਿਆ ਜਾਵੇ ਉਦੋਂ ਜਾਣੀ ਸੋਚਿਆ ਨਹੀਂ ਵੀ ਹਾਥੀ ਪਹਿਲਾਂ ਕਿਹੜਾ ਉਹਦੇ ਲਈ ਕੁਝ ਕਰਦਾ ਸੀ, ਉਹ ਵੈਸੇ ਹੀ ਫੜਾ ਦਿੰਦਾ ਸੀ, ਪਰ ਉਹਨੇ ਉੱਥੋਂ ਚਿੱਕੜ ਭਰਿਆ ਲਿਆ ਕੇ ਹਾਥੀ ਦੇ ਉੱਤੇ ਸੱਟ ਦਿੱਤਾ। ਬਿਲਕੁਲ। ਹੁਣ ਸਾਨੂੰ ਲੱਗਦਾ ਵੀ ਦਰਜੀ ਦੀ ਵੀ ਇੱਕ ਦਰਜੀ ਨੇ ਵੀ ਉਹੀ ਇੱਕ ਚਿੱਕੜ ਸੱਟਿਆ ਉਹਦੇ ਉੱਤੇ ਜੀ, ਪਰ ਹੁਣ ਇੰਨਾ ਖਲਾਰਾ ਜ਼ਿਆਦਾ ਪੈ ਗਿਆ ਵੀ ਇਸ ਵਾਰ ਹਾਥੀ ਉੜ ਕੇ ਆ ਗਿਆ ਜੀ, ਕਿ ਹਾਥੀ ਦਾ ਜਿਹੜਾ ਬਦਲਾ ਆ, ਜਿਹੜੇ ਲੋਕ ਨੇ, ਹਾਥੀ ਸ਼ਬਦ ਇਸ ਕਰਕੇ ਵਰਤਦਾ ਕਿ ਬੜੇ ਤਾਕਤਵਰ ਲੋਕ ਨੇ ਜੀ, ਇਹ ਕਹਿ ਰਿਹਾ ਕਿ ਤੂੰ ਆਪਣੀ ਔਕਾਤ ਵਿੱਚ ਰਹਿ ਜੀ, ਜਦ ਕਿ ਚਾਹੀਦਾ ਤਾਂ ਇਹ ਸੀ ਕਿ ਤੂੰ ਆਪਣੀ ਔਕਾਤ ਵਿੱਚ ਰਹਿ, ਉਸ ਬੰਦੇ ਦੀ ਵੋਟ ਦੇ ਨਾਲ ਤੂੰ ਜਿੱਤਿਆ ਹੋਇਆ। ਤੁਹਾਨੂੰ ਯਾਦ ਹੋਣਾ ਦਲਜੀਤ ਜੀ, ਜਦੋਂ ਚੋਣਾਂ ਹੋਈਆਂ ਸੀ ਤਾਂ ਮੇਰੇ ਖਿਆਲ ਰਾਜਾ ਵੜਿੰਗ ਹੁਣੀ ਹੀ ਸਭ ਤੋਂ ਜ਼ਿਆਦਾ ਐਕਟਿਵ ਸੀ ਸੋਸ਼ਲ ਮੀਡੀਆ ਤੇ। ਜੇ ਜਦੋਂ ਵੀ ਆਪਾਂ ਫੇਸਬੁੱਕ ਜਾਂ ਹੋਰ ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਸਭ ਤੋਂ ਪਹਿਲਾਂ ਇਹਨਾਂ ਦੀ ਫੋਟੋ ਜਾਂ ਇਹਨਾਂ ਦੀ ਖਬਰ ਸਾਹਮਣੇ ਆਉਂਦੀ ਸੀ ਕਿ ਕੱਲ ਰਾਤ ਰਾਜਾ ਵੜਿੰਗ ਹੁਣੀ ਇਸ ਗਰੀਬ ਦੇ ਘਰ ਰਹੇ, ਇੱਥੇ ਰੋਟੀ ਖਾਧੀ, ਉਹਨਾਂ ਦੀ ਫੋਟੋਆਂ ਆਉਂਦੀਆਂ ਸੀ ਕਿਦਾਂ ਬੱਚੇ, ਗਰੀਬ ਬੱਚਿਆਂ ਨੂੰ ਉਹਨਾਂ ਆਪਣੇ ਗੋਦ। ਪਰ ਜਦੋਂ ਇਹ ਜਿੱਤ ਜਾਂਦੇ ਆ ਤੇ ਇਹਨਾਂ ਦਾ ਦਿਮਾਗ ਕਿਸ ਤਰੀਕੇ ਨਾਲ ਪਲਟਾ ਖਾਂਦਾ ਆ, ਕਿਸ ਤਰੀਕੇ ਨਾਲ ਕਹਿੰਦੇ ਰਾਜ ਸੱਤਾ ਦਿਮਾਗ ਨੂੰ ਚੜ ਜਾਂਦੀ ਆ, ਉਹ ਮੇਰੇ ਖਿਆਲ ਇਸ ਘਟਨਾ ਤੋਂ ਪਤਾ ਲੱਗਦਾ ਹੈ। ਦੇਖੋ ਇਹ ਸਾਰੇ ਇਦਾਂ ਹੀ ਕਰਦੇ ਆ ਜੀ, ਇਹ ਕਦੀ ਇਹਨਾਂ ਨੂੰ ਜਾ ਕੇ ਪੁੱਛ ਲਓ, ਜਦੋਂ ਇਹਨਾਂ ਦੇ ਮਕਾਨ ਬਣਦੇ ਆ ਕਦੀ ਨਹੀਂ ਇੱਟਾਂ ਮੁੱਲ ਲਈਆਂ ਜੀ, ਭੱਠਿਆਂ ਵਾਲਿਆਂ ਨੂੰ ਇਹ ਪਰਚੀਆਂ ਭੇਜਦੇ ਆ, ਜੀ, ਜਾ ਕੇ ਪੁੱਛ ਲਿਓ ਭੱਠਿਆਂ ਵਾਲਿਆਂ ਨੂੰ ਕਿ ਕਿੱਦਾਂ, ਕਦੀ ਭੱਠੇ ਵਾਲਿਆਂ ਨੂੰ ਨਹੀਂ ਪੈਸੇ ਦਿੱਤੇ, ਪਰਚੀ ਲੈ ਕੇ ਭੇਜਦੇ ਆ ਕਿ ਮੇਰੇ ਕੋਟੇ ਦੇ ਇੰਨੀਆਂ ਇੱਟਾਂ ਮੇਰੇ ਘਰ ਭੇਜ ਦਿਓ ਜੀ। ਸੀਮੈਂਟ ਵਾਲੇ ਦੇ ਕੋਲ ਵੀ ਪਰਚੀ ਇੱਕ ਜਾਂਦੀ ਆ, ਸੀਮੈਂਟ ਵਾਲਾ ਵੀ ਇਦਾਂ ਹੀ ਭੇਜ ਦਿੰਦਾ ਹੱਥ ਬੰਨ੍ਹ ਕੇ ਜੀ। ਜਿੰਨੀ ਇਹਨਾਂ ਦੀ ਗਰੋਸਰੀ ਜਾਂਦੀ ਆ, ਇਹਨਾਂ ਨੂੰ ਕਹੋ ਕਿ ਆਪਣੇ ਜਿਹੜੇ ਬਿੱਲ ਆ ਸ਼ੇਅਰ ਕਰੋ ਜੀ, ਕਿ ਅਸੀਂ ਇੰਨੇ ਦਾ ਰਾਸ਼ਨ ਸਾਡੇ ਘਰ ਦੇ ਵਿੱਚ ਆਉਂਦਾ, ਕਿਹੜੇ ਸਟੋਰ ਤੋਂ ਆਉਂਦਾ ਤੇ ਕਿੰਨੇ ਪੈਸੇ ਅਸੀਂ ਕਿੱਦਾਂ ਉਹਨਾਂ ਨੂੰ ਪੇ ਕਰਦੇ ਆ, ਕਰੋ ਸ਼ੇਅਰ ਜੀ, ਪਤਾ ਲੱਗ ਜਾਊਗਾ ਕਿ ਕਿੰਨੇ ਇਹ ਚੱਲਦੇ ਆ ਇਹਨਾਂ ਦਾ। ਸ਼ੇਅਰ ਕਰਨ ਲੱਗੇ ਤੇ ਇਦਾਂ ਦਾ ਬਹੁਤ ਕੁਝ ਸਾਹਮਣੇ ਆ ਜਾਣਾ, ਬਹੁਤ ਕੁਝ ਉਹੀ ਹੈ ਇਹਨਾਂ ਦੀ, ਸਾਰਾ ਕੁਝ ਇੱਥੇ ਆਪਣੇ ਹੁੰਦੇ ਕਿ ਡਾਕੂਮੈਂਟਸ ਦੇਖੇ ਜਾਂਦੇ ਆ, ਆਪਣੀ ਸਟੇਟਮੈਂਟ, ਬੈਂਕ ਸਟੇਟਮੈਂਟ, ਇਹਨਾਂ ਦੀਆਂ ਬੈਂਕ ਸਟੇਟਮੈਂਟ ਦੇਖੋ ਕਿ ਇਹਨਾਂ ਦੀ ਆਮਦਨ, ਇਹ ਜਿਹੜੇ ਆ ਛੋਟੇ ਖਰਚੇ ਆ ਇਹ ਕਿੱਥੋਂ ਆ ਰਹੇ ਆ, ਇਹਨਾਂ ਦੇ ਖਰਚੇ ਇਦਾਂ ਹੀ ਪੂਰੇ ਹੁੰਦੇ ਆ ਜੀ। ਇਹ ਚਾਹੇ ਇਹ ਤਾਂ ਚਲੋ ਰਾਜਾ ਵੜਿੰਗ ਗਿਆ, ਇਹ ਤਾਂ ਚਲੋ ਹੁਣ ਇਹਦੀ ਕਿਸਮਤ ਮਾੜੀ ਸੀ, ਮੂਹਰੇ ਦਰਜੀ ਔੜਾ ਟੱਕਰ ਗਿਆ, ਬਿਲਕੁਲ। ਬਾਕੀਆਂ ਨੂੰ ਇਹ ਇੰਨਾ ਤੰਗ ਪਰੇਸ਼ਾਨ ਕਰਦੇ ਆ, ਉਹਨਾਂ ਨੂੰ ਵੀ ਪਤਾ ਆ, ਦੁਕਾਨਦਾਰਾਂ ਨੂੰ, ਫਿਰ ਉਹ ਵੀ ਕਰਪਟ ਹੋ ਜਾਂਦੇ ਆ, ਉਹਨਾਂ ਨੂੰ ਵੀ ਨਜਾਇਜ਼ ਫਾਇਦੇ ਮਿਲਦੇ ਆ ਇਸ ਚੀਜ਼ ਦੇ ਵਿੱਚ। ਈਵਨ ਕਿ ਇੱਕ ਰੇਹੜੀ ਲਾਉਣ ਵਾਲਾ ਬੰਦਾ ਹੁੰਦਾ, ਉਹਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ, ਇਨਡਾਇਰੈਕਟਲੀ ਉਹ ਤੋਂ ਹੀ ਵਸੂਲ ਕੀਤੀ ਜਾਂਦੀ। ਇਸ ਤਰ੍ਹਾਂ ਦੀਆਂ ਦਿਲਜੀਤ ਜੀ ਬਹੁਤ ਵਾਰੀ ਵੀਡੀਓ ਸਾਹਮਣੇ ਆਉਂਦੀਆਂ, ਬਹੁਤ ਵਾਰੀ ਰਿਕਾਰਡਿੰਗ ਸਾਹਮਣੇ ਆਉਂਦੀਆਂ, ਜਦੋਂ ਸਾਡੇ ਜਿਹੜੇ ਰਾਜ ਸੱਤਾ 'ਚ ਬੈਠੇ ਹੁੰਦੇ ਆ ਸੱਤਾਧਾਰੀ ਨੇਤਾ, ਉਹ ਕਿਸ ਤਰੀਕੇ ਨਾਲ ਪਬਲਿਕ ਨਾਲ ਬੋਲਦੇ ਆ, ਕਿਸ ਤਰੀਕੇ ਨਾਲ ਗਾਲਾਂ, ਜਿਹੜੀ ਸ਼ਬਦਾਵਲੀ, ਕਿਸ ਤਰੀਕੇ ਦੀ ਭੱਦੀ ਸ਼ਬਦਾਵਲੀ ਵਰਤਦੇ ਆ, ਪਰ ਜਦੋਂ ਵੋਟਾਂ ਦੀ ਲੋੜ ਹੁੰਦੀ ਹੈ ਉਦੋਂ ਕਿੱਦਾਂ ਹੱਥ ਜੋੜ ਕੇ ਹਰ ਘਰ ਦੇ ਵਿੱਚ ਜਾਂਦੇ ਆ। ਉਹ ਜਿਹੜੀ ਸਾਡੀ ਮਾਨਸਿਕਤਾ ਜੇ ਇੱਕ ਤਰੀਕੇ ਨਾਲ ਕਹੀਏ ਕਿ ਲੋਕਾਂ ਨੂੰ ਇੱਕ ਤਰੀਕੇ ਨਾਲ ਬੁੱਧੂ ਬਣਾਉਂਦੇ ਆ, ਉਹ ਸਾਹਮਣੇ ਜ਼ਰੂਰ ਆਉਂਦੀ ਆ। ਬਿਲਕੁਲ, ਪਰ ਲੋਕਾਂ ਨੂੰ ਅਵੇਅਰ ਹੋਣਾ ਪੈਣਾ ਦੋਸਤੋ। ਅਸੀਂ ਵੀ ਉੱਥੋਂ ਆਏ ਆ, ਅਸੀਂ ਵੀ ਡਰ ਸੀ ਜੀ, ਸਾਨੂੰ ਡਰ ਪਾ ਦਿੱਤਾ ਗਿਆ ਕਿ ਇਹ ਜਿਹੜੇ ਲੋਕ ਨੇ ਪੁਲਿਸ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਰਤਦੇ ਆ ਜੀ, ਡਾਕਟਰਾਂ ਨੂੰ ਬਹੁਤ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਰਤਦੇ ਆ, ਜਿੰਨੀਆਂ 26 ਬਣਦੀਆਂ 24 ਬਣਦੀਆਂ, ਬਿਲਕੁਲ ਡਾਕਟਰ ਜਿਹੜੇ ਗਲਤ ਬਣਾਉਂਦੇ ਆ ਉਹ ਇਹਨਾਂ ਦੇ ਆਉਂਦੇ ਆ ਕਿ ਉਹੀ ਹੁੰਦਾ ਹੈ ਕਿ ਡਾਕਟਰ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੀ ਸੱਟ ਆਪ ਮਾਰੀ ਆ, ਕਿਹੜੀ ਦੂਜੇ ਤੋਂ ਲੱਗੀ ਹੁੰਦੀ ਆ। ਸਾਰਾ ਇੰਨਾ ਸਾਇੰਸ ਨੇ ਤਰੱਕੀ ਕੀਤੀ ਆ, ਪਰ ਡਾਕਟਰ ਸਾਰੇ ਇਹਨਾਂ ਦੇ ਪ੍ਰੈਸ਼ਰ ਦੇ ਵਿੱਚ ਕੰਮ ਕਰਦੇ ਆ। ਇਸ ਕਰਕੇ ਲੋਕਾਂ ਨੂੰ ਅਵੇਅਰ ਹੋਣਾ ਪੈਣਾ। ਅਵੇਅਰਨੈਸ ਦੀ ਇਹ ਆ ਕਿ ਪਹਿਲਾਂ ਤਾਂ ਤੁਸੀਂ ਆਪਣੇ ਹੱਕ ਜਾਣੋ ਕਿ ਤੁਹਾਡੇ ਹੱਕ ਕੀ ਆ, ਐਮਐਲਏ ਕੀ ਆ, ਤੁਹਾਡਾ ਇਹ ਨੌਕਰ ਆ ਜੀ, ਇਹ ਤੁਹਾਡੇ ਲਈ, ਤੁਸੀਂ ਇਹਦੇ ਕੋਲ ਸਵਾਲ ਲੈ ਕੇ ਜਾਓ, ਨਹੀਂ ਪੁੱਛਦਾ ਤੁਸੀਂ ਇਹਦੀ ਸ਼ਿਕਾਇਤ ਕਰੋ ਸਪੀਕਰ ਦੇ ਕੋਲ ਜੀ, ਜੇ ਤੁਹਾਡੀ ਸ਼ਿਕਾਇਤ ਹੈ ਉਹਦੇ ਉੱਤੇ ਕੀ ਆ ਉਹਨੂੰ ਫੋਲੋ ਅਪ ਕਰੋ। ਰੌਲਾ ਤਾਂ ਇਹੀ ਆ ਨਾ ਦਲਜੀਤ ਜੀ, ਆਪਾਂ ਅੱਗੇ ਵੀ ਬੜੀ ਵਾਰ ਗੱਲ ਕੀਤੀ ਕਿ ਸਾਡੇ 'ਚ ਜਿਹੜੀ ਮਾਨਸਿਕਤਾ ਨਾ ਕਿ ਮੈਨੂੰ ਕੀ, ਮੇਰਾ ਕੰਮ, ਜੇ ਸਰਪੰਚ ਤੱਕ ਜੇ ਸਰਪੰਚ ਮੇਰੀ ਸੁਣਦਾ, ਮੇਰਾ ਕੰਮ ਕਰਾਉਂਦਾ ਤਾਂ ਮੈਨੂੰ ਉਹ ਜਿੱਧਰ ਕਹਿੰਦਾ ਮੈਂ ਉੱਧਰ ਵੋਟ ਪਾ ਦੇਣੀ ਆ। ਇਹ ਨਹੀਂ ਦੇਖਣਾ ਕਿ ਜਿਹੜਾ ਉਹ ਬੰਦਾ ਖੜਾ ਆ ਉਹ ਕਿੰਨਾ ਕਰਪਟ ਆ, ਜਾਂ ਕੀ ਉਹ ਜਿਹੜਾ ਸਾਡੇ ਬੱਚਿਆਂ ਦਾ ਭਵਿੱਖ ਉਹਦੇ ਰਾਜ ਦੇ ਵਿੱਚ ਕਿੱਦਾਂ ਦਾ ਹੋਣ ਵਾਲਾ। ਸਿਰਫ ਆਪਣੇ ਨਿੱਕੇ ਨਿੱਕੇ ਕੰਮਾਂ ਬਦਲੇ ਅਸੀਂ ਵੋਟ ਦੀ ਕਿੱਦਾਂ ਦੁਰਵਰਤੋਂ ਕਰਦੇ ਆ, ਉਹ ਸਾਡੇ ਲੋਕੀ ਸੋਚਦੇ ਨਹੀਂ ਜੀ। ਬਿਲਕੁਲ ਜੀ। ਤੇ ਦਲਜੀਤ ਜੀ, ਇਸ ਤੋਂ ਬਾਅਦ ਗੱਲ ਕਰਾਂ ਜੇ ਦੀ ਕਿਸਾਨਾਂ ਦੇ ਅੰਦੋਲਨ ਦੀ, ਤਾਂ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਜਿੱਦਾਂ ਆਪਾਂ ਲਾਸਟ ਵੀਕ ਗੱਲ ਕੀਤੀ ਸੀ ਕਿ ਮਹਾ ਪੰਚਾਇਤ ਦਾ ਇੱਕ ਟ੍ਰੈਂਡ ਚੱਲ ਗਿਆ ਪੰਜਾਬ ਦੇ ਵਿੱਚ, ਤਾਂ ਇੱਕ ਇਹ ਬਹੁਤ ਵੱਡਾ ਪ੍ਰੈਸ਼ਰ ਪਾ ਰਿਹਾ, ਪ੍ਰੈਸ਼ਰ ਕ੍ਰੀਏਟ ਹੋ ਰਿਹਾ, ਕਿਉਂਕਿ ਹੋਰ ਕਿਸੇ ਬੰਨਿਓ ਗੱਲ ਜਿਹੜੀ ਤੁਰ ਨਹੀਂ ਰਹੀ। ਸਰਕਾਰ ਬਿਲਕੁਲ ਮੀਟਿੰਗਸ ਤੋਂ ਬਾਅਦ ਹੁਣ ਬਿਲਕੁਲ ਇੱਕ ਤਰੀਕੇ ਨਾਲ ਗੱਲਬਾਤ ਦਾ ਜਿਹੜਾ ਨਾਤਾ ਟੁੱਟ ਚੁੱਕਾ, ਪਰ ਇਹ ਮਹਾ ਪੰਚਾਇਤਾਂ ਨਾਲ ਪ੍ਰੈਸ਼ਰ ਪੈ ਰਿਹਾ। ਪਰ ਹੁਣ ਇਹ ਖਬਰ ਸਾਹਮਣੇ ਆਈ ਕਿ ਜਿਹੜੀਆਂ ਸਾਡੇ ਕਿਸਾਨ ਲੀਡਰ ਆ ਉਹ ਕਹਿੰਦੇ ਪੰਜਾਬ ਦੇ ਵਿੱਚ ਮਹਾ ਪੰਚਾਇਤਾਂ ਨਹੀਂ ਹੋਣੀਆਂ। ਇਹਦਾ ਕੀ ਕਾਰਨ ਲੱਗਦਾ ਤੁਹਾਨੂੰ? ਉਹਦਾ ਕਾਰਨ ਇਹ ਆ ਕਿ ਮਹਾ ਪੰਚਾਇਤਾਂ ਦੇ ਵਿੱਚ ਜਦੋਂ ਤੁਸੀਂ ਲੋਕਲੀ ਲੈਵਲ ਦੇ ਉੱਤੇ ਲੋਕ ਇਕੱਠੇ ਕਰਦੇ ਆ, ਸਭ ਤੋਂ ਪਹਿਲਾਂ ਇਹ ਆ ਕਿ
ਉੱਥੇ ਹੁਣ ਰਸ਼ ਘਟਣ ਲੱਗ ਗਿਆ, ਭੀੜ ਘਟਣ ਲੱਗ ਗਈ ਆ, ਚਾਹੇ ਉਹ ਟਿਕਰੀ ਬਾਰਡਰ ਹੈ, ਸ਼ੰਭੂ ਬਾਰਡਰ ਹੈ, ਗਾਜੀਪੁਰ ਆ ਜੀ, ਕਿਉਂਕਿ ਸਾਰੇ ਲੋਕ ਹੁਣ ਆਪਣਾ ਪਰਿਵਾਰ ਵੀ ਦੇਖਣਾ, ਪਿੱਛੇ ਫਸਲਾਂ ਵੀ ਦੇਖਣੀਆਂ, ਪਿੱਛੇ ਪਸ਼ੂ ਵੀ ਦੇਖਣੇ ਆ, ਕੁਛ ਰਿਸ਼ਤੇਦਾਰੀਆਂ ਦੇ ਵੀ ਕਾਰ ਵਿਹਾਰ ਆ, ਬਹੁਤ ਸਾਰੀਆਂ ਸਮੱਸਿਆਵਾਂ ਕਬੀਲਦਾਰੀਆਂ ਦੀ ਵੀ ਹੁੰਦੀ ਆ। ਫਿਰ ਇਹਨਾਂ ਨੇ ਸਕੂਲ ਬੱਚਿਆਂ ਨੇ ਵੀ ਜਾਣਾ ਆ, ਘਰ ਨਿਆਣੇ ਇਕੱਲੇ ਆ, ਉਹ ਫਿਰ ਹੁਣ ਵਾਪਸ ਮੁੜ ਵੀ ਰਹੇ ਆ, ਜਾ ਵੀ ਰਹੇ ਆ, ਮੁੜ ਵੀ ਰਹੇ ਆ। ਹੁਣ ਜਦੋਂ ਮਹਾਪੰਚਾਇਤ ਨੇ ਇੱਕ ਸ਼ੋਅ ਕਰ ਦਿੱਤਾ ਕਿ ਲੋਕੀ ਚਾਹੇ ਉੱਥੇ ਹੋਣ ਨਾ ਹੋਣ, ਅਸੀਂ ਤੁਹਾਡੇ ਨਾਲ ਆ ਜੀ, ਇਹਦੇ ਨਾਲ ਇੱਕ ਜ਼ਰੂਰ ਇਹ ਫਾਇਦਾ ਹੋਇਆ। ਪਰ ਦੂਜਾ ਇਹ ਹੋਇਆ ਕਿ ਕਿਸਾਨਾਂ ਨੂੰ ਕਿ ਜਦੋਂ ਅਸੀਂ ਮਹਾਪੰਚਾਇਤ ਕਰਦੇ ਹਾਂ, ਉਹ ਲੋਕਲੀ ਲੈਵਲ ਦੇ ਉੱਤੇ ਲੋਕਾਂ ਨੂੰ ਇਕੱਠੇ ਕਰਨ ਦਾ ਇੱਕ ਵਧੀਆ ਸਾਧਨ ਆ ਜੀ। ਪਰ ਜੇ ਅਸੀਂ ਬਾਰ-ਬਾਰ ਇਹੀ ਕਰਾਂਗੇ, ਸਾਡਾ ਜਿਹੜੀ ਕਨਸੈਂਟਰੇਸ਼ਨ ਆ ਉਹ ਪੰਜਾਬ ਤੇ ਆ ਜਾਣੀ ਜੀ, ਸਾਡੀ ਜਿਹੜੀ ਕਨਸੈਂਟਰੇਸ਼ਨ ਜਿਹੜੀ 3 ਅਸੀਂ ਉੱਥੇ ਮੋਰਚੇ ਲਾਏ ਹੋਏ ਉਹਨਾਂ ਦੇ ਉੱਤੇ ਨਹੀਂ ਰਹਿਣੀ ਜੀ। ਜਦੋਂ ਅਸੀਂ ਡਿਵਾਈਡਡ ਹੋ ਗਏ, ਹੁਣ ਜਿਹੜਾ ਕੱਲ ਨੂੰ ਰੱਖਿਆ ਰੇਲ ਰੋਕੋ ਦਾ, ਉਹਨਾਂ ਨੇ ਕਿਹਾ ਕਿ ਅਸੀਂ ਮਹਾਪੰਚਾਇਤ ਤੋਂ ਪਹਿਲਾਂ ਜਿਹੜਾ ਪਲਾਨ ਬਣਾ ਰਹੇ ਹਾਂ ਕਿ ਰੇਲ ਰੋਕੋ ਜਿਹੜੇ 4 ਘੰਟੇ ਲਈ ਰੋਕੀ ਜਾਣੀ ਆ, ਅਸੀਂ ਉਹਨਾਂ ਦੇ ਲਈ ਲੋਕਾਂ ਨੂੰ ਇਨਵਾਈਟਡ ਕਰੀਏ। ਉਹਨਾਂ ਚਿਰ ਤੱਕ ਮਹਾਪੰਚਾਇਤ ਜਦੋਂ ਸਾਨੂੰ ਲੱਗਾ ਕਿ ਹੁਣ ਲੋਕਾਂ ਨੂੰ ਹੋਰ ਜਾਗਰਤ ਕਰਨ ਦੀ ਲੋੜ ਆ, ਬੂਸਟ ਅਪ ਕਰਨ ਦੀ ਲੋੜ ਆ, ਉਸ ਵੇਲੇ ਮਹਾਪੰਚਾਇਤ ਸੱਦੋ ਜੀ। ਹੁਣ ਪਤਾ ਲੱਗਾ ਕਿਉਂਕਿ ਪਹਿਲਾਂ ਮਹਾਪੰਚਾਇਤਾਂ ਪੰਜਾਬ ਵਿੱਚ ਇਦਾਂ ਦਾ ਕੋਈ ਇਤਿਹਾਸ ਹੈ ਨਹੀਂ ਸੀ ਜੀ, ਇਸ ਕਰਕੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਲੋਕ ਇਕੱਠੇ ਹੁੰਦੇ ਨੇ, ਪਰ ਜਿੰਨਾ ਚਿਰ ਤੱਕ ਕੋਈ ਨੈਕਸਟ ਪਲਾਨ ਨਹੀਂ ਬਣਦਾ ਉਹਨਾਂ ਚਿਰ ਤੱਕ ਸ਼ਾਇਦ ਉਹਨਾਂ ਦੀ ਇਸ ਥਿੰਕਿੰਗ ਆ ਜਿਹੜੇ ਕਿਸਾਨ ਮੋਰਚੇ ਦੇ। ਪਰ ਇਸ ਤੋਂ ਅੱਗੇ ਦਲਜੀਤ ਜੀ ਜਿਹੜਾ ਅੰਦੋਲਨ ਆ ਕਿੱਧਰ ਨੂੰ ਜਾਂਦਾ ਦੇਖਦੇ ਹੋ? ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਉੱਥੇ ਰਸ਼ ਆ ਜਾਂ ਸਾਡੇ ਲੋਕ ਆ, ਉਹ ਜਿਹੜੀ ਉਹਨਾਂ ਦੀ ਇਕਜੁੱਟਤਾ ਜਾਂ ਉੱਥੋਂ ਧਿਆਨ ਥੋੜਾ ਵੰਡਣਾ ਸ਼ੁਰੂ ਹੋ ਗਿਆ, ਕਿੱਦਾਂ ਦੇਖਦੇ ਹੋ ਤੁਸੀਂ ਇਸ ਚੀਜ਼? ਦੇਖੋ, ਆਪਾਂ ਪਹਿਲਾਂ ਤੋਂ ਗੱਲ ਕਰਦੇ ਆਏ ਆ ਕਿ ਇਹਦੇ ਵਿੱਚ ਉਤਰਾਅ ਵੀ ਆਉਂਦੇ ਹੁੰਦੇ ਅੰਦੋਲਨ ਦੇ ਵਿੱਚ ਜੀ, ਇਹਦੇ ਵਿੱਚ ਚੜਾਅ ਵੀ ਆਉਂਦੇ ਹੁੰਦੇ ਆ। ਜਦੋਂ ਆਪਾਂ ਆਜ਼ਾਦੀ ਦੀਆਂ ਲਹਿਰਾਂ ਪੜ੍ਹੀਆਂ ਉਦੋਂ ਵੀ ਇਦਾਂ ਹੀ ਹੁੰਦੀ ਸੀ ਕਿ ਇੱਕ ਕੋਈ ਨਾ ਕੋਈ ਇਦਾਂ ਦੀ ਗੱਲ ਹੁੰਦੀ ਆ। ਹੁਣ ਦੇਖੋ ਰਕੇਸ਼ ਟਕੈਤ ਦੀ ਆਪਾਂ ਹੰਝੂਆਂ ਦੀ ਗੱਲ ਕਰ ਲਈਏ ਜੀ, ਜੇ ਆਪਾਂ ਦੇਖੀਏ ਹੰਝੂ ਬਹੁਤ ਸਾਰੇ ਬੰਦਿਆਂ ਨੇ ਕੇਰੇ ਹੋਣੇ ਆ ਜੀ, ਪਰ ਕਿਹੜੀ ਗੱਲ ਲੋਕਾਂ ਨੂੰ ਟੱਚ ਕਰ ਗਈ ਜੀ, ਉਸ ਚੀਜ਼ ਨਹੀਂ ਫਿਰ ਇੱਕ ਵਾਰੀ ਭਰ ਦੇਣਾ। ਹੁਣ 26 ਜਨਵਰੀ ਦਾ ਜਦੋਂ ਉਹ ਹੋਇਆ ਉੱਥੇ ਘਟਨਾ ਵਾਪਰੀ ਆ ਸਾਰੀ, ਉਸ ਤੋਂ ਬਾਅਦ ਲੱਗਦਾ ਸੀ ਕਿ ਹੁਣ ਮੋਰਚਾ ਸ਼ਾਇਦ ਉੱਠ ਨਾ ਪਾਵੇ ਜੀ। 3-4 ਦਿਨ ਤੱਕ ਲੋਕੀ ਗੱਲਾਂ ਕਰਨ ਲੱਗ ਗਏ ਸੀ ਵੀ ਕਿਹਦੇ ਸਿਰ ਸਿੱਟੀ ਹੈ ਫੇਲਰ, ਬਿਲਕੁਲ ਇਹੀ ਹੋਣ ਲੱਗ ਗਿਆ ਸੀ। ਹਰ ਕੋਈ ਬੰਦਾ ਨਿਰਾਸ਼ ਹੋ ਗਿਆ ਸੀ, ਤਾਂ ਹੀ ਰਕੇਸ਼ ਟਕੈਤ ਰੋਣ ਲੱਗ ਗਿਆ ਵੀ ਸਾਡੀ ਮਿਹਨਤ ਖਰਾਬ ਹੋ ਗਈ, ਸਰਕਾਰ ਜਿੱਤ ਗਈ ਜੀ। ਪਰ ਫਿਰ ਲੋਕ ਬੂਸਟ ਅਪ ਹੋਏ, ਨਹੀਂ ਅਸੀਂ ਤੁਹਾਡੇ ਨਾਲ ਆ। ਇਸ ਕਰਕੇ ਇਹ ਆ ਕਿ ਇਹ ਸਟੇਬਿਲਿਟੀ ਰਹਿਣੀ ਆ। ਇਹਦਾ ਲੋਕੀ ਜੇ ਆਪਣੇ ਕੰਮਾਂ ਕਾਰਾਂ ਵਿੱਚ ਵੀ ਆਏ ਆ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਉਹ ਜਿਹੜਾ ਮੋਰਚਾ ਆ ਉਹ ਡਾਊਨਫਾਲ ਹੋ ਗਿਆ ਜੀ। ਜਦੋਂ ਕੋਈ ਉਹਨਾਂ ਨੂੰ ਪਲਾਨ ਬਣਦਾ ਆ, ਹੁਣ ਇਹ ਸੰਯੁਕਤ ਜਿਹੜੇ ਕਿਸਾਨ ਮੋਰਚਾ ਉਹਨਾਂ ਤੇ ਡਿਪੈਂਡ ਕਰਦਾ ਵੀ ਉਹ ਕਿਹੋ ਜਿਹਾ ਪਲਾਨ ਦੇ ਰਹੇ ਜੀ। ਉਹ ਪਲਾਨ ਜੇ ਸਾਨੂੰ ਲੋਕਾਂ ਨੂੰ ਟੱਚ ਕਰਦਾ ਫਿਰ ਲੋਕ ਤਿਆਰ ਨੇ। ਲੋਕਾਂ ਨੂੰ ਤਾਂ ਅੱਜ ਵੀ ਪਤਾ ਆ, ਲੋਕੀ ਇਹ ਤਾਂ ਨਹੀਂ ਵੀ ਉਹ ਭੁੱਲ ਗਏ ਆ, ਲੋਕੀ ਅੱਜ ਵੀ ਉੱਥੇ ਬੈਠੇ ਆ। ਸਿਰਫ ਇਹ ਆ ਕਿ ਉਹਨਾਂ ਨੂੰ ਇੱਕ ਲੋੜ ਆ ਪਲਾਨ ਦੀ ਕਿ ਪਲਾਨ ਸਾਨੂੰ ਦਿਓ ਤੇ ਅਸੀਂ ਫੇਰ ਆਏ ਜੀ। ਬਿਲਕੁਲ। ਤੁਸੀਂ ਦਲਜੀਤ ਜੀ 26 ਜਨਵਰੀ ਦੀ ਗੱਲ ਕੀਤੀ ਕਿ 26 ਜਨਵਰੀ ਤੋਂ ਬਾਅਦ ਇਹਦੇ ਵਿੱਚ ਥੋੜਾ ਉਤਰਾਅ ਆਇਆ। ਉਹ ਇਹਦੇ ਨਾਲ 26 ਜਨਵਰੀ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਾਈਬਰ ਕ੍ਰਾਈਮ ਪੁਲਿਸ ਆ ਉਹਦੇ ਵੱਲੋਂ ਬਹੁਤ ਸਾਰੇ ਜਿਹੜੇ ਕੇਸ ਦਰਜ ਕੀਤੇ ਗਏ ਆ, ਕਿਉਂਕਿ ਜਦੋਂ ਰਿਆਨਾ ਹੁਣਾਂ ਨੇ ਜਾਂ ਜੇ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਦੀ ਗੱਲ ਕਰੀਏ, ਉਹਨਾਂ ਨੇ ਟਵੀਟ ਕਰਨੇ ਸ਼ੁਰੂ ਕੀਤੇ ਕਿਸਾਨਾਂ ਦੇ ਹੱਕ ਦੇ ਵਿੱਚ, ਤੇ ਇੱਕ ਬਹੁਤ ਵੱਡੀ ਹਿਲਜੁਲ ਹੋਈ। ਤੇ ਉਸ ਤੋਂ ਬਾਅਦ ਜਿਹੜੇ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਕਈ ਕੇਸ ਵੀ ਦਰਜ ਕੀਤੇ ਗਏ, ਉਹਦੇ ਵਿੱਚ ਦਿਸ਼ਾ ਰਵੀ ਹੁਣਾਂ ਦੀ ਗ੍ਰਿਫਤਾਰੀ ਵੀ ਹੁੰਦੀ ਹੈ। ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਇਹਦੇ ਵਿੱਚ ਬੜਾ ਇਹ ਸਮਝ ਨਹੀਂ ਲੱਗੀ ਕਿ ਕਿੱਧਰ ਨੂੰ ਕੇਸ ਇਹਨਾਂ ਨੇ ਫਾ ਦਿੱਤੇ ਆ, ਕਿਉਂਕਿ ਇਹਦੇ ਵਿੱਚ ਇਹਨਾਂ ਨੇ ਨਾਂ ਜਿਹੜਾ ਜੋੜਿਆ ਉਹ ਮੋਹ ਧਾਲੀਵਾਲ ਦਾ ਜੋੜਿਆ, ਜਿਹੜਾ ਕੈਨੇਡਾ ਦੇ ਵਿੱਚ ਆ, ਤੇ ਉਹਦੀ ਇੱਕ ਸੰਸਥਾ ਉਹਦੇ ਨਾਲ ਕਿਹਾ ਕਿ ਪੋਇਟਿਕ ਜਸਟਿਸ ਫਾਊਂਡੇਸ਼ਨ ਜਿਹੜੀ ਕਿ ਖਾਲਿਸਤਾਨੀ ਮੁਹਿੰਮ ਨੂੰ ਕਰ ਰਹੀ ਆ। ਫਿਰ ਇਹਨਾਂ ਵਿੱਚ ਦੇਖਿਆ ਕਿ ਪਹਿਲਾਂ ਤਾਂ ਅਸੀਂ ਸੋਚਦੇ ਸੀ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਜੁੜੇ ਹੋਏ ਨੇ ਖਾਲਿਸਤਾਨ ਮੂਵਮੈਂਟ ਦੇ ਨਾਲ, ਪਰ ਇੱਥੇ ਇਹਨਾਂ ਨੇ ਨਵਾਂ ਹੀ ਕੱਢ ਦਿੱਤਾ ਕਿ ਮਹਾਰਾਸ਼ਟਰ ਦੇ ਵਿੱਚ ਮੁਕਲ ਆ, ਜਿਹਨੂੰ ਵਿੱਚ ਨਾਮਜ਼ਦ ਕੀਤਾ ਹੈ ਕਿ ਉਹਦੀ ਵੀ ਇਹਦੇ ਨਾਲ ਇਨਵੋਲਵਮੈਂਟ ਆ ਜੀ। ਦਿਸ਼ਾ ਰਵੀ ਜਿਹੜੀ ਕਿ ਆਪ ਸਿੱਖ ਨਹੀਂ, ਹੁਣ ਤੱਕ ਅਸੀਂ ਇਹੀ ਦੇਖਦੇ ਰਹੇ ਕਿ ਖਾਲਿਸਤਾਨ ਮੂਵਮੈਂਟ ਤਾਂ ਸਿੱਖਾਂ ਦੀ ਰਹੀ ਆ ਜੀ, ਉਹ ਹੋਰ ਤਾਂ ਕਦੀ ਨਹੀਂ ਅਸੀਂ ਸੁਣਿਆ ਕਿ ਹੋਰ ਕਿਸੇ ਦੀ ਇਨਵੋਲਵਮੈਂਟ ਰਹੀ ਜਾਂ ਪਾਕਿਸਤਾਨ ਦੀ ਹੋ ਸਕਦਾ। ਜਾਨੀ ਜੋ ਸੁਣਦੇ ਆ ਪਾਕਿਸਤਾਨ ਦੀ ਵੀ ਇਹ ਕਹਿੰਦੇ ਜੋ ਵੀ ਹੈ ਵੀ ਅੱਜ ਤੱਕ ਇਹ ਨਹੀਂ ਸੁਣਿਆ ਸੀ ਕਿ ਮਹਾਰਾਸ਼ਟਰ ਦੇ ਵਿੱਚ ਕੋਈ ਹੈਗੀ ਵਕੀਲ ਕੁੜੀ ਆ, ਉਹ ਵਕੀਲ ਖਾਲਿਸਤਾਨ ਮੁਹਿੰਮ ਦੀ ਸਪੋਰਟ ਕਰ ਰਹੀ ਆ। ਫਿਰ ਇਹਨਾਂ ਨੇ ਇੱਕ ਨਵਾਂ ਗਰਾਉਂ ਦੀ ਕੁੜੀ ਆ, ਛਾ ਗਰਾਉਂ ਦੀ, ਉੱਥੇ ਵਕੀਲ ਆ ਬੰਬਈ ਦੇ ਵਿੱਚ, ਮੁਕਲ, ਉਹ ਵੀ ਮਹਾਰਾਸ਼ਟਰ ਦਾ ਆ, ਉਹਦੇ ਤੇ ਵੀ ਕਰ ਦਿੱਤਾ ਕਿ ਜੀ ਇਹ ਤਾਂ ਖਾਲਿਸਤਾਨ ਮੁਹਿੰਮ ਦੇ ਨਾਲ ਜੁੜਿਆ ਹੋਇਆ ਆ। ਦਿਸ਼ਾ ਰਵੀ ਦੇ ਨਾਲ ਜੋੜਤਾ ਕਿ ਇਹਨੇ ਟੂਲ ਕਿੱਟ ਬਣਾਈ ਆ, ਜਿਹਨੇ ਕਿ ਜਿਹੜੀ ਥਨਵਰਗ ਆ, ਗ੍ਰੇਟਾ ਥਨਬਰਗ, ਜਿਹੜੀ ਕਿ ਵਾਤਾਵਰਨ ਦੇ ਨਾਲ ਜੁੜੀ ਹੋਈ ਆ, ਕਿ ਉਹਨੇ ਜਿਹੜਾ ਟਵੀਟ ਕੀਤਾ, ਉਹ ਟਵੀਟ ਤੋਂ ਬਾਅਦ ਇਹਨੇ ਸਾਰੀ ਟੂਲ ਕਿੱਟ ਬਣਾਈ ਆ, ਟੂਲ ਕਿੱਟ ਉੱਥੇ ਤੱਕ ਪਹੁੰਚਾਈ ਆ, ਉਹਦੇ ਨਾਲ ਸ਼ੇਅਰ ਕੀਤੀ ਆ, ਜਿਸ ਤੋਂ ਬਾਅਦ ਕਿ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਦਿੱਲੀ ਦਾ ਤੇ ਭਾਰਤ ਦਾ ਨਾਂ ਬਦਨਾਮ ਕੀਤਾ। ਇਹ ਸਾਈਬਰ ਕ੍ਰਾਈਮ ਵਾਲੇ ਕਹਿ ਰਹੇ ਆ।
ਹੁਣ ਇਹਦੇ ਵਿੱਚ ਇੱਕ ਫੈਡਰਿਕ ਨਾਂ ਦਾ ਬੰਦਾ ਵੀ ਜਿਹੜਾ ਕਿ ਇੱਕ ਗੋਰਾ ਆ, ਉਹਦਾ ਨਾਂ ਵੀ ਨਾਮਜ਼ਦ ਕਰ ਲਿਆ ਜੀ। ਹੁਣ ਉਹਨੂੰ ਵੀ ਇਹਦੇ ਨਾਲ ਜੋੜਿਆ ਗਿਆ ਕਿ ਉਹਨੂੰ ਜੀ 2006 ਤੋਂ ਅਸੀਂ ਉਹਦੀ ਭਾਲ ਕਰ ਰਹੇ ਹਾਂ, ਉਹਦਾ ਨਾਂ ਵੀ ਖਾਲਿਸਤਾਨੀ ਮੁਹਿੰਮ ਦੇ ਨਾਲ ਜੋੜ ਦਿੱਤਾ ਗਿਆ। ਇਹ ਵੀ ਪਹਿਲੀ ਵਾਰ ਪਤਾ ਲੱਗਾ ਕਿ ਗੋਰੇ ਵੀ ਚਾਹੁੰਦੇ ਆ ਵੀ ਖਾਲਿਸਤਾਨ ਬਣਾਇਆ ਜਾਵੇ। ਹੁਣ ਇਹ ਤੋਂ ਬਾਅਦ ਕੀ ਸਿੱਟਾ ਨਿਕਲਦਾ ਸਾਈਬਰ ਕ੍ਰਾਈਮ ਵਾਲੇ, ਕਿਉਂਕਿ ਇਹਨਾਂ ਵਿੱਚੋਂ ਇਹ ਦਿਸ਼ਾ ਰਵੀ ਦੀ ਗ੍ਰਿਫਤਾਰੀ ਹੋ ਚੁੱਕੀ ਆ ਜੀ। ਦਿਸ਼ਾ ਰਵੀ ਕੀ ਆ ਕਿ ਇੱਕ ਵਾਤਾਵਰਨ ਪ੍ਰੇਮੀ ਆ, ਜਿਹੜੀ ਗ੍ਰੇਟਾ ਥਨਬਰਗ ਦੇ ਨਾਲ ਕੰਮ ਕਰਦੀ ਆ। ਇਹਦੀ ਇੱਕ ਸੰਸਥਾ ਵੀ ਇਹਨੇ ਬਣਾਈ ਹੋਈ ਆ ਜਿਹੜੀ ਕਿ ਫਰਾਈਡੇ ਫॉर ਦਾ ਫਿਊਚਰ ਜੀ, ਉਹ ਇੰਡੀਆ ਦੇ ਵਿੱਚ ਕੰਮ ਕਰਦੀ ਆ ਕਿ ਵਾਤਾਵਰਨ ਦੇ ਨਾਲ ਪ੍ਰੇਮੀ ਆ, ਪ੍ਰੇਮ ਕਰਨ ਵਾਲੀ ਆ ਵਾਤਾਵਰਨ ਦੇ ਨਾਲ। ਗ੍ਰੈਜੂਏਟ ਕੁੜੀ ਆ, ਉਹਨੂੰ ਸਿਰਫ ਇਸ ਕਰਕੇ ਕਿ ਇੱਕ ਉਹਨੇ ਟੂਲ ਕਿੱਟ ਸ਼ੇਅਰ ਕੀਤੀ ਆ ਗ੍ਰੇਟਾ ਦੇ ਨਾਲ। ਗ੍ਰੇਟਾ ਜਿਹੜੀ ਕਿ ਉਹ ਵੀ ਵਾਤਾਵਰਨ ਪ੍ਰੇਮੀ ਆ। ਹਾਂ, ਤੇ ਉਹ ਤੁਸੀਂ ਦੇਖਿਆ ਹੋਣਾ ਕਿ ਉਹਦਾ ਟਰੰਪ ਦੇ ਨਾਲ ਹੀ ਸਿੱਧਾ ਪੰਗਾ ਲਿਆ ਸੀ। ਜਾਣੀ ਇਹ ਮੰਨਿਆ ਜਾ ਰਿਹਾ ਕਿ ਦਿਸ਼ਾ ਨੇ ਜਿਹੜੀ ਚੀਜ਼ ਸਾਡੇ ਘਰੇਲੂ ਹੋ ਰਹੀ ਸੀ ਕਿਸਾਨ ਮੋਰਚਾ, ਉਹਨੂੰ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਤਾ। ਇਹਨੇ ਉਹ ਬਾਹਰਲੇ ਲੋਕਾਂ ਤੱਕ ਟੂਲ ਕਿੱਟ ਤਿਆਰ ਕਰਕੇ ਦਿੱਤੀ, ਤਾਂ ਉਹਨਾਂ ਨੇ ਵਿੱਚ ਇੰਟਰਫੇਅਰ ਕੀਤਾ, ਟਵੀਟ ਕੀਤਾ ਤੇ ਭਾਰਤ ਦੀ ਛਵੀ ਖਰਾਬ ਕੀਤੀ ਹੈ ਤੇ ਉਹਨੂੰ 13 ਫਰਵਰੀ ਦੀ ਗ੍ਰਿਫਤਾਰੀ ਉਹਦੀ ਪਾ ਦਿੱਤੀ ਗਈ ਆ। ਪਰ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਆ ਕਿ ਇੱਕ ਪਾਸੇ ਭਾਰਤ ਦੇਸ਼ ਜਿਹੜਾ ਕਿ ਡੈਮੋਕ੍ਰੇਟਿਕ ਤੇ ਨਾਲ ਹਿਊਮਨ ਰਾਈਟਸ ਦੀ ਗੱਲ ਕਰਦਾ, ਵਾਤਾਵਰਨ ਦੀ ਗੱਲ ਕਰਦਾ, ਖਾਸ ਤੌਰ ਤੇ ਬੀਜੇਪੀ ਇਹਨਾਂ ਦਾ ਬਹੁਤ ਵੱਡੀਆਂ ਗੱਲ ਕੀਤੀਆਂ ਸੀਗੀਆਂ ਕਿ ਅਸੀਂ ਗੰਗਾ ਦੀ ਵੀ ਸਫਾਈ ਕਰਨੀ ਹੈ, ਵਾਤਾਵਰਨ ਦੀਆਂ ਗੱਲਾਂ ਕਰਦੇ ਸੀ ਕਿ ਅਸੀਂ ਵਾਤਾਵਰਨ ਬਹੁਤ ਕਰਨਾ। ਪਰ ਇਹਨਾਂ ਨੇ ਉਹ ਲੋਕ ਚੱਕੇ ਨੇ ਜਿਹੜੇ ਲੋਕ ਗੱਲਾਂ ਕਰਦੇ ਸੀ ਕਿ ਵਾਤਾਵਰਨ ਅਸੀਂ ਸਹੀ ਕਰਨਾ ਆ, ਤੇ ਉਹਨਾਂ ਉੱਤੇ ਦੋਸ਼ ਬਹੁਤ ਵੱਡੇ ਲਾ ਦਿੱਤੇ ਇਹਨਾਂ। ਪਰ ਦਲਜੀਤ ਜੀ, ਜਦੋਂ ਇਦਾਂ ਦੇ ਅੰਤਰਰਾਸ਼ਟਰੀ ਲੈਵਲ ਤੇ ਟਵੀਟ ਆਉਂਦੇ ਆ ਤਾਂ ਉਦੋਂ ਇੱਕ ਤਰ੍ਹਾਂ ਨਾਲ ਇੱਕ ਵਰਗ ਖੜਾ ਹੋ ਜਾਂਦਾ ਕਿ ਭਾਰਤ ਦੀ ਛਵੀ ਖਰਾਬ ਹੋ ਰਹੀ ਆ, ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ, ਕਿਸੇ ਨੂੰ ਦਖਲ ਨਹੀਂ ਦੇਣਾ ਚਾਹੀਦਾ। ਤੇ ਇਦਾਂ ਦੇ ਕੇਸ ਜਿਹੜੇ ਜਿੱਦਾਂ ਤੁਸੀਂ ਦੱਸ ਰਹੇ ਇਹ ਵੀ ਦਰਜ ਕੀਤੇ ਜਾਂਦੇ ਆ। ਪਰ ਹੁਣ ਜਿਹੜੇ ਸਭ ਤੋਂ ਪਹਿਲਾਂ ਕੰਗਨਾ ਰਣੌਤ ਹੁਣੀ ਜਿਹੜੇ ਕਾਫੀ ਚਰਚਾ ਦੇ ਵਿੱਚ ਰਹੇ ਆ, ਉਹ ਮਿਆਂਮਾਰ ਦੇ ਵਿੱਚ ਜੋ ਕੁਝ ਵੀ ਹੋਇਆ ਉਹਦੇ ਤੇ ਟਿੱਪਣੀ ਕਰਦੇ ਆ। ਹੋਰ ਵੀ ਸਾਡੇ ਬਹੁਤ ਸਾਰੇ ਸੈਲੀਬ੍ਰਿਟੀ ਟਿੱਪਣੀ ਕਰਦੇ ਆ। ਉਹ ਜਿਹੜੇ ਆ ਉਹਨਾਂ ਦੇ ਅੰਦਰੂਨੀ ਮਾਮਲੇ ਤੇ ਟਿੱਪਣੀ ਕਰਦੇ ਆ, ਉਹ ਗਲਤ ਕਿੱਦਾਂ ਨਹੀਂ? ਇਹੀ ਹੈ ਕਿ ਉਦੋਂ ਤਾਂ ਸਾਨੂੰ ਇਹ ਹੋ ਜਾਂਦਾ ਕਿ ਸਾਡੇ ਜਿਹੜੇ ਦੇਸ਼ ਦੇ ਵਿੱਚ ਜੋ ਹੁੰਦਾ, ਸਾਡੇ ਘਰ ਦੇ ਵਿੱਚ ਕੰਧਾਂ ਅਸੀਂ ਇੰਨੀਆਂ ਉੱਚੀਆਂ ਰੱਖੀਏ ਕਿ ਸਾਡੇ ਘਰ ਦੇ ਵਿੱਚ ਕੀ ਹੋ ਰਿਹਾ ਅਸੀਂ ਦੂਜੇ ਨੂੰ ਦਸੀਏ ਨਾ, ਪਰ ਗਵਾਂਢੀਆਂ ਦੇ ਅਸੀਂ ਰੋੜਾ ਸੁੱਟਣ ਦੇ ਲਈ ਟਾਈਮ ਨਾ ਲਾਈਏ। ਜਦੋਂ ਸਾਨੂੰ ਕੋਈ ਲੱਗਦਾ ਉਹ ਛੱਤ ਤੇ ਰੋੜਾ ਤਾਂ ਹੀ ਫਿਰ ਜੋਰ ਨਾ ਵੱਜੂ, ਇਹ ਛੱਤ ਤੇ ਹੀ ਚੜ੍ਹਦੇ ਆ। ਹੁਣ ਕੰਗਨਾ ਰਣੌਤ, ਹੋਰ ਵੀ ਬਹੁਤ ਸਾਰੇ ਹੀਰੋ ਹੀਰੋਇਨ ਹੈਗੇ ਆ, ਤੇ ਪਿਛਲੀ ਵਾਰ ਕ੍ਰਿਕਟ ਵਾਲੇ ਵੀ ਸੀ, ਬੜੇ ਵਧੀਆ ਤੁਸੀਂ ਖੇਡਦੇ ਆ, ਤੁਸੀਂ ਆਪਣੇ ਉੱਥੇ ਕਨਸਨਟਰੇਟ ਕਰੋ। ਅਸੀਂ ਹੈਗੇ ਆ, ਅਸੀਂ ਟਿੱਪਣੀ ਕਰ ਦਿੰਦੇ ਆ, ਅਸੀਂ ਇਹ ਕੰਮ ਕਰਦੇ ਆ। ਪਰ ਜੇ ਤੁਸੀਂ ਆਪਣੇ ਖੇਤਰ ਤੋਂ ਬਾਹਰ ਜਾ ਕੇ ਗੱਲ ਕਰਦੇ ਉਹਦੇ ਨਾਲ ਤੁਹਾਡੇ ਖੇਤਰ ਦੇ ਵਿੱਚ ਵੀ ਪ੍ਰਭਾਵ ਪੈਂਦਾ। ਮੈਨੂੰ ਲੱਗਦਾ ਹੁਣ ਕੱਲ ਇੰਗਲੈਂਡ ਹਰਾ ਦਿੱਤਾ ਭਾਰਤ ਨੇ, ਕਿਸੇ ਨੂੰ ਫਰਕ ਹੀ ਨਹੀਂ ਪਿਆ। ਨਹੀਂ ਤਾਂ ਪਹਿਲਾਂ ਬੜੀ ਖੁਸ਼ੀ ਹੁੰਦੀ ਸੀ। ਉਹਦਾ ਮਤਲਬ ਕੀ ਹੋਇਆ ਕਿ ਸਪੋਰਟਸਮੈਨਸ਼ਿਪ ਨੂੰ ਵੀ ਢਾਹ ਲੱਗੀ। ਇਦਾਂ ਹੀ ਫਿਲਮਸ ਦੇ ਵਿੱਚ ਆ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਇਹ ਦੇਖਦੇ ਸੀਗੇ ਵੀ ਇਹ ਤਾਂ ਉਹਨਾਂ ਲੋਕਾਂ ਦੇ ਵਿਰੋਧ ਦੇ ਵਿੱਚ ਆ ਜਿਹੜੇ ਲੋਕਾਂ ਨੂੰ ਸੰਗਲ ਪਾਉਂਦੇ ਆ, ਜਿਨ੍ਹਾਂ ਨੂੰ ਕੁੱਤੇ ਦੀ ਤਰ੍ਹਾਂ ਡੀਲ ਕਰਦੇ ਆ, ਉਹਨਾਂ ਦੇ ਵਿਰੋਧ ਦੇ ਵਿੱਚ। ਜਦੋਂ ਉਹ ਵਿਰੋਧ ਦੇ ਵਿੱਚ ਆ ਕੇ ਖੜ ਜਾਂਦੇ ਆ ਹਿਊਮਨ ਵੈਲਿਊਜ਼ ਦੇ ਖਿਲਾਫ, ਫਿਰ ਉਦੋਂ ਲੱਗਦਾ ਵੀ ਇਹ ਡੀਮੋਟੀਵੇਟ ਕਰਦੇ ਲੋਕਾਂ ਨੂੰ, ਗਲਤ ਇਨਫੋਰਮੇਸ਼ਨ ਦਿੰਦੇ ਆ, ਗਲਤ ਸੰਦੇਸ਼। ਜਦੋਂ ਕੋਈ ਸੈਲੀਬ੍ਰਿਟੀ ਹੁੰਦਾ, ਜੇ ਚਾਹੇ ਆਪਾਂ ਕ੍ਰਿਕਟ ਦੀ ਜਾਂ ਕੋਈ ਖਿਡਾਰੀ ਦੀ ਗੱਲ ਕਰੀਏ, ਚਾਹੇ ਸੈਲੀਬ੍ਰਿਟੀ ਦੀ ਗੱਲ ਕਰੀਏ, ਉਹ ਸਾਰਿਆਂ ਵਰਗਾਂ ਦਾ ਸਾਂਝਾ ਹੁੰਦਾ। ਉਹਦਾ ਕਿਸੇ ਖਾਸ ਧਰਮ ਨਾਲ ਕਿਸੇ ਇੱਕ ਪਾਸੜ ਗੱਲ ਕਰਨਾ ਉਹ ਲੋਕਾਂ ਨੂੰ ਹਜਮ ਨਹੀਂ ਹੁੰਦਾ। ਪਰ ਜਿਹੜੇ ਸਾਡੇ ਸੈਲੀਬ੍ਰਿਟੀ ਆ, ਜੇ ਕੰਗਨਾ ਰਣੌਤ ਹੋਣਾ ਦੀ ਗੱਲ ਕਰੀਏ, ਮੈਨੂੰ ਨਹੀਂ ਲੱਗਦਾ ਕਿ ਪਿਛਲੇ ਕਈ ਸਮਿਆਂ ਤੋਂ ਇਹਨਾਂ ਨੇ ਆਪਣੀ ਫਿਲਮ ਬਾਰੇ ਕੋਈ ਗੱਲ ਕੀਤੀ ਹੋਵੇ। ਜਦੋਂ ਵੀ ਗੱਲ ਕੀਤੀ ਹੈ ਕਿਸਾਨ ਅੰਦੋਲਨ ਦੀ ਜਾਂ ਜਿਹੜੀ ਸ਼ਬਦਾਵਲੀ ਆ, ਉਹ ਬੜੀ ਹੇਟ ਸਪੀਚ ਵਾਲੀ, ਜਿਹੜੀ ਇੱਕ ਨਫ਼ਰਤ ਭਰੀ ਸ਼ਬਦਾਵਲੀ ਹਮੇਸ਼ਾ ਇਹ ਵਰਤਦੀ ਰਹੀ ਹੈ। ਦੇਖੋ, ਇਹਦਾ ਕਾਰਨ ਇਹੀ ਆ ਕਿ ਬੀਜੇਪੀ ਗਵਰਨਮੈਂਟ ਜਦੋਂ ਦੀ ਆਈ ਆ ਇਹ ਉਹਨਾਂ ਲੋਕਾਂ ਨੂੰ ਟਿਕਟਾਂ ਦਿੰਦੀ ਰਹੀ ਜਾਂ ਉਹਨਾਂ ਲੋਕਾਂ ਨੂੰ ਜ਼ਿਆਦਾ ਪ੍ਰਮੋਟ ਕਰਦੀ ਰਹੀ ਆ ਜਿਹੜੇ ਲੋਕ ਇਦਾਂ ਦੀ ਹੇਟ ਸਪੀਚ ਦਿੰਦੇ ਆ, ਖਾਸ ਤੌਰ ਤੇ ਜਿਹੜੇ ਕਿਸੇ ਖਾਸ ਧਰਮ ਦੇ ਲਈ ਜਾਂ ਕਿਸੇ ਖਾਸ ਵਰਗ ਦੇ ਲਈ ਹੇਟ ਕਰਦੇ ਆ। ਉਸ ਤੋਂ ਬਾਅਦ ਇਹ ਦਿਲੋਂ ਨਹੀਂ ਚਾਹੁੰਦੇ, ਪਰ ਇਹਨਾਂ ਨੂੰ ਲੱਗਦਾ ਕਿ ਕੱਲ ਨੂੰ ਸਾਨੂੰ ਰਾਜ ਸਭਾ ਜਾਂ ਲੋਕ ਸਭਾ ਦੀ ਇੱਕ ਸੀਟ ਮਿਲ ਜਾਣੀ ਆ, ਉਹ ਮਿਲਣ ਤੋਂ ਬਾਅਦ ਅਸੀਂ ਸਾਰੀ ਉਮਰ ਦੀਆਂ ਰੋਟੀਆਂ ਸਾਨੂੰ ਮਿਲ ਜਾਣੀਆਂ। ਕਿਉਂਕਿ ਜਦੋਂ ਤੁਸੀਂ ਹੀਰੋ ਹੀਰੋਇਨ ਦੀ ਇਹਨਾਂ ਦੀ ਲਾਈਫ ਦੇਖੋ, ਇਹ ਸੁਸਾਈਡ ਕਿਉਂ ਕਰਦੇ ਆ? ਜਦ ਕਿ ਸਾਨੂੰ ਤਾਂ ਇਹ ਲੱਗਦਾ ਆ ਕਿ ਇਹ ਤਾਂ ਖੁਸ਼ ਬਹੁਤ ਹੈ ਲੋਕ, ਪਰ ਅੰਦਰੋਂ ਇਹ ਖੋਖਲੇ ਆ। ਉਹਦਾ ਕਾਰਨ ਇਹ ਆ ਕਿ ਜਦੋਂ ਤਾਂ ਇਹਨਾਂ ਤੇ ਜਵਾਨੀ ਹੁੰਦੀ ਆ ਉਦੋਂ ਇਹ ਕਰੋੜਾਂ ਰੁਪਈਆ ਕਮਾਉਂਦੇ ਆ, ਪਰ ਨਾਲ ਦੀ ਨਾਲ ਖਰਚਾ ਵੀ ਆਪਣਾ ਇਹ ਕਰੋੜਾਂ 'ਚ ਰੱਖਦੇ ਆ। ਤੁਸੀਂ ਦੇਖਿਆ ਹੋਣਾ ਸੁਸ਼ਾਂਤ ਦਾ ਜਦੋਂ ਮਾਮਲਾ ਆ ਕਿ ਇੰਨੇ ਮਹਿੰਗੇ ਇਹਨਾਂ ਦੇ ਸ਼ੌਂਕ ਆ, ਫਿਰ ਜਦੋਂ ਇਹ ਬੁਢਾਪੇ ਤੱਕ ਜਾਂਦੇ ਆ ਉਦੋਂ ਤੱਕ ਫਿਰ ਪੈਸੇ ਇਨਕਮ ਇੰਨਾ ਹੁੰਦਾ ਨਹੀਂ। ਇਹਦੇ ਵਿੱਚ ਜਵਾਨੀ ਦੀ ਕਦਰ ਆ ਜਾਂ ਸਾਡੀ ਐਕਟਿੰਗ ਦੀ ਆ, ਉਹ ਫਿਰ ਜਦੋਂ ਤੁਹਾਡੇ ਕੋਲ ਨਹੀਂ ਰਹਿੰਦਾ, ਫਿਰ ਇਹੀ ਕਾਰਨ ਆ ਕਿ ਤੁਹਾਡੇ ਬੇਮੇਲ ਵਿਆਹ ਹੁੰਦੇ ਆ,
ਪੈਸਾ ਹੀ ਦੇਖਿਆ ਜਾਂਦਾ, ਇਹ ਵੀ ਇੱਕ ਕਾਰਨ ਆ। ਇਸ ਕਰਕੇ ਉਹ ਫਿਰ ਇੱਕ ਸੌਖਾ ਕਾਰਨ ਇਹ ਆ ਕਿ ਉਹ ਪੈਸਾ ਵੀ ਆਪਣੇ ਕੋਲ ਰੱਖੀਏ, ਆਪਣੀ ਸ਼ੌਹਰਤ ਵੀ ਕੋਲ ਰੱਖੀਏ, ਅਸੀਂ ਇਦਾਂ ਨੋਮੀਨੇਟ ਹੀ ਘੱਟੋ ਘੱਟ ਹੋਈਏ, ਕਿਉਂਕਿ 10 ਸੀਟਾਂ ਨੋਮੀਨੇਟ ਵੀ ਹੁੰਦੀਆਂ, ਜੇ 'ਚ ਸਰਕਾਰ ਜਿਹਨੂੰ ਮਰਜ਼ੀ ਕਹਿ ਦੇਵੇ ਵੀ ਦੇਵ ਸਿੱਧੂ ਬਹੁਤ ਵਧੀਆ ਇੰਡਸਟਰੀ ਵੀ ਤੇ ਕੰਮ ਕਰਦਾ ਤੇ ਨਾਲ ਆਪਣਾ ਚਹੇਤਾ ਵੀ ਆ ਤੇ ਸਾਡਾ ਰਿਸ਼ਤੇਦਾਰ ਵੀ ਆ, ਚਲੋ ਰਾਜ ਸਭਾ ਦੀ ਇਹਨੂੰ ਸੀਟ ਦੇ ਦਿੱਤਾ, 10 ਸੀਟਾਂ ਤਾਂ ਉਹਨਾਂ ਦੇ ਹੱਥ ਦੇ ਵਿੱਚ ਹੀ ਆ, ਇਸ ਕਰਕੇ ਇਹ ਬੰਦੇ ਫਾਇਦਾ ਲੈਂਦੇ ਆ। ਜੀ ਬਿਲਕੁਲ। ਦਲਜੀਤ ਜੀ, ਇਹਦੇ ਨਾਲ ਨਾਲ ਇੱਕ ਜਿਹੜਾ ਸਵਾਲ ਆ ਕਿ ਮੈਂ ਸੁਣਿਆ ਕਿ ਹੁਣ ਨੇਪਾਲ ਤੇ ਸ਼੍ਰੀਲੰਕਾ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਬਣਨ ਜਾ ਰਹੀ ਆ, ਕਿਉਂਕਿ ਬਿਪਲਵ ਦੇਵ ਜਿਹੜੇ ਸੀਐਮ ਹੈ ਤ੍ਰਿਪੁਰਾ ਦੇ, ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਹੁਣੀ ਇੱਕ ਵਾਰ ਕਹਿੰਦੇ ਸੀ ਕਿ ਅਸੀਂ ਬੀਜੇਪੀ ਦੀ ਸਰਕਾਰ ਨੇਪਾਲ ਤੇ ਸ਼੍ਰੀਲੰਕਾ 'ਚ ਵੀ ਬਣਾਉਣ ਜਾ ਰਹੇ ਹਾਂ। ਇਹ ਬੜਾ ਵਿਵਾਦਮਈ ਇਹਨੇ ਦੇ ਦਿੱਤਾ ਭਾਸ਼ਣ, ਪਰ ਇਹ ਪਹਿਲੀ ਵਾਰ ਨਹੀਂ ਦਿੱਤਾ, ਬੜਾ ਉਹਦਾ ਨੌਜਵਾਨ ਇਹ ਬਣਿਆ ਚੀਫ ਮਿਨਿਸਟਰ ਜੀ। ਇੱਕ ਵਾਰੀ ਇਹ ਕਹਿੰਦਾ ਕਿ ਇੰਟਰਨੈਟ ਤਾਂ ਇਹ ਮਹਾਭਾਰਤ ਵੇਲੇ ਵੀ ਹੁੰਦਾ ਸੀ, ਇੰਟਰਨੈਟ ਇਹ ਕੋਈ ਹੁਣ ਦੀ ਚੀਜ਼ ਥੋੜੀ ਆ, ਇਹ ਤਾਂ ਇੰਡੀਆ ਵਾਲੇ ਮਹਾਭਾਰਤ ਵਿੱਚ ਵਰਤਦੇ ਸੀ। ਉਹ ਰਿਪੋਰਟਰਾਂ ਨੇ ਪੁੱਛਿਆ ਵੀ ਇਹ ਕਿੱਦਾਂ, ਵੀ ਉਦੋਂ ਕੌਣ ਵਰਤਦਾ ਸੀ, ਦੁਰਯੋਧਨ ਵਰਤਦਾ ਸੀ, ਅਰਜਨ ਕ੍ਰਿਸ਼ਨ ਦੀ ਗੱਲ ਹੁੰਦੀ ਸੀ। ਉਹ ਕਹਿੰਦਾ ਵੀ ਜਦੋਂ ਲੜਾਈ ਹੁੰਦੀ ਸੀ ਧਰਿਤਰਾਸ਼ਟਰ ਨੂੰ ਸੁਣਾਉਂਦਾ ਨਹੀਂ ਹੁੰਦਾ ਸੀ, ਉਹ ਇੰਟਰਨੈਟ ਦੇ ਜ਼ਰੀਏ ਹੀ ਸੀ, ਉਹਨੇ ਸਾਰੇ CCTV ਕੈਮਰੇ ਲਾਏ ਹੋਣੇ ਆ, ਫਿਰ ਇਹੀ ਹੋਣਾ ਤੇ ਉਹਨੂੰ ਸਾਰਾ ਹੀ ਉਹਨੂੰ ਦੱਸ ਰਿਹਾ ਸੀ ਉਹ, ਜਦ ਕਿ ਪਹਿਲਾਂ ਕਹਿੰਦੇ ਸੀ ਕਿ ਉਹ ਦੇਵੀ ਸ਼ਕਤੀ ਦੇ ਕਰਕੇ ਉਹ ਦੱਸਦਾ, ਉਹ ਕਹਿੰਦਾ ਨਹੀਂ ਅਸਲ ਦੇ ਵਿੱਚ ਇਹ ਇੰਟਰਨੈਟ ਸੀ। ਫਿਰ ਉਸ ਤੋਂ ਬਾਅਦ ਇਹਨੇ ਹੋਰ ਵੀ ਬਵਾਦ, ਇੱਕ ਜਿਹੜੇ ਮਿਸ ਵਰਲਡ ਤੇ ਮਿਸ ਯੂਨੀਵਰਸ ਹੁੰਦੇ ਆ, ਇਹਦੇ ਉੱਤੇ ਵੀ ਇਹਨੇ ਦਿੱਤਾ ਕਿ ਇਹ ਜਿਹੜੇ ਅਵਾਰਡ ਦਿੱਤੇ ਜਾਂਦੇ ਆ ਇਹ ਵੀ ਮਾਰਕੀਟਿੰਗ ਕਰਦੇ ਆ, ਉਹ ਜਿੱਥੇ ਜਿਹਨਾਂ ਉਸ ਦੇਸ਼ ਨੂੰ ਦਿੱਤਾ ਜਾਂਦਾ ਜਿੱਥੇ ਉਹਨਾਂ ਨੂੰ ਮਾਰਕੀਟਿੰਗ ਦੀ ਲੋੜ ਆ, ਇਹ ਤੇ ਬੜਾ ਹਾ ਹੁੱਲਾ ਹੋਇਆ। ਫਿਰ ਇਹ ਕਹਿੰਦਾ ਰਿਹਾ ਕਿ ਸਿਵਲ ਜਿਹੜੀ ਹੁੰਦੀ ਆ ਸਿਵਲ ਸਰਵਿਸਿਜ਼ ਦੇ ਐਗਜ਼ਾਮ, ਇਹ ਕਹਿੰਦਾ ਜੀ ਇਹਦੇ ਵਿੱਚ ਸਿਵਲ ਇੰਜੀਨੀਅਰ ਹੀ ਬੈਠਦੇ ਆ, ਉਹ ਕਿਉਂਕਿ ਸਿਵਲ ਮੋਹਰੇ ਲੱਗਾ ਨਾ ਕਿ ਸਿਵਲ ਐਗਜ਼ਾਮ ਦੇ ਵਿੱਚ ਸਿਵਲ ਇੰਜੀਨੀਅਰ ਹੀ ਬੈਠਦੇ ਹੁੰਦੇ ਆ, ਉਦੋਂ ਵੀ ਬੜਾ ਕਿ ਇਹਨੂੰ ਜਿਹੜਾ ਜਨਰਲ ਨੌਲੇਜ ਦੇ ਸਵਾਲ ਹੀ ਨਹੀਂ ਪਤਾ ਜੀ। ਉਹਨੇ ਤਾਂ ਆਪਣੇ ਦਿਮਾਗ ਦੇ ਨਾਲ ਬੈਸਟ ਆਨਸਰ ਦਿੱਤਾ, ਉਧਰ ਵੀ ਸਿਵਲ ਲੱਗਾ ਉੱਧਰ ਵੀ ਸਿਵਲ ਲੱਗਾ, ਉਹਨੇ ਤਾਂ ਹੁਸ਼ਿਆਰੀ ਵਾਲੀ ਗੱਲ। ਬਿਲਕੁਲ, ਉਹ ਹੁਸ਼ਿਆਰੀ, ਇਸੇ ਹੁਸ਼ਿਆਰੀ ਕਰਕੇ ਤਾਂ CM ਹੈ ਇਸ ਵੇਲੇ ਤ੍ਰਿਪੁਰਾ ਦੇ। ਹੁਣ ਇਸੇ ਹੁਸ਼ਿਆਰੀ ਦੇ ਵਿੱਚ ਜਿਹੜੀ ਕਰਨੀ ਤਾਂ ਤਾਰੀਫ ਸੀ ਉਹਨੇ ਅਮਿਤ ਸ਼ਾਹ ਦੀ, ਕਿ ਅਮਿਤ ਸ਼ਾਹ ਨੂੰ ਕਹਿੰਦੇ ਜੀ ਅਸੀਂ ਕਿਹਾ ਵੀ ਆਪਾਂ ਤਾਂ ਵੱਡੇ ਵੱਡੇ ਸਟੇਟਸ ਦੇ ਵਿੱਚ ਹੁਣ ਆਪਾਂ ਮੈਜੋਰਟੀ ਦੇ ਵਿੱਚ ਆ, ਇੰਨੀਆਂ ਸਟੇਟਸ ਦੇ ਵਿੱਚ ਅਸੀਂ ਸਰਕਾਰ ਬਣਾ ਲਈ ਆ ਭਾਜਪਾ ਦੀ, ਤੇ ਹੁਣ ਤਾਂ ਬਹੁਤ ਵੱਡਾ ਕੰਮ ਹੋ ਗਿਆ, ਹੁਣ ਅੱਗੇ ਕੀ? ਉਹ ਅਮਿਤ ਸ਼ਾਹ ਹੁਣੀ ਕਹਿੰਦੇ ਵੀ ਅਜੇ ਸਾਡਾ ਕੰਮ ਨਹੀਂ ਖਤਮ ਹੋਇਆ, ਹੁਣ ਅਗਲਾ ਸਾਡਾ ਜਿਹੜਾ ਪੜਾਇਆ ਉਹ ਨੇਪਾਲ ਦੇ ਵਿੱਚ ਵੀ ਆਪਾਂ ਭਾਜਪਾ ਦੀ ਸਰਕਾਰ ਬਣਾਉਣੀ ਤੇ ਇੱਕ ਸ਼੍ਰੀਲੰਕਾ 'ਚ ਬਣਾਉਣੀ। ਹੁਣ ਨੇਪਾਲ ਵਾਲਿਆਂ ਨੇ ਇਸ ਗੱਲ ਦਾ ਮਾਈਂਡ ਕਰ ਲਿਆ, ਨੇਪਾਲ ਵਾਲਿਆਂ ਦੇ, ਕਿਉਂਕਿ ਪਹਿਲਾਂ ਦੇ ਤੁਸੀਂ ਮਨਮੋਹਨ ਸਿੰਘ ਸਰਕਾਰ ਤੱਕ ਦੇਖੋ, ਨੇਪਾਲ ਹਮੇਸ਼ਾ ਹੀ ਮਦਦ ਕਰਦਾ ਰਿਹਾ, ਬਿਲਕੁਲ ਨਾਲ ਖੜਾ ਰਿਹਾ। ਚਾਈਨਾ ਦੇ ਜੇ ਅਸੀਂ ਕਹ ਲਈਏ ਕਿ ਪ੍ਰੋਟੈਕਸ਼ਨ ਆ ਸਾਡੀ, ਉਹ ਇੱਕ ਨੇਪਾਲ ਆ, ਵਿਚਕਾਰ ਤਾਂ ਹੈ ਨਾ ਇੱਕ ਗਵਾਂਢੀ ਜਿਹੜਾ ਇੱਕ ਵਿੱਚ ਫਸਿਆ ਹੋਇਆ, ਉਹ ਅੱਜ ਤੱਕ ਸਾਡੀ ਮਦਦ ਕਰਦਾ ਕਿਸੇ ਤਰੀਕੇ ਦੇ ਨਾਲ, ਪਰ ਇਹਨਾਂ ਨੇ ਉਹਨੂੰ ਡੀਗ੍ਰੇਡ ਕੀਤਾ ਹਮੇਸ਼ਾ। ਉਹਨਾਂ ਨੂੰ ਹਮੇਸ਼ਾ ਫੇਰ ਦੇਖੋ ਕਿ ਉਹਨਾਂ ਨੇ ਜਦੋਂ ਇਹ ਕਹਿ ਦਿੱਤਾ ਕਿ ਅਸੀਂ ਹਿੰਦੂ ਰਾਸ਼ਟਰ, ਕਿਉਂਕਿ ਪਹਿਲਾਂ ਉਹਨਾਂ ਦਾ ਸੰਵਿਧਾਨ ਇਹ ਕਹਿੰਦਾ ਸੀ ਕਿ ਅਸੀਂ ਹਿੰਦੂ ਰਾਸ਼ਟਰ ਹਾਂ, ਉਹਨਾਂ ਨੇ ਆਪਣਾ ਧਰਮ ਨਿਰਪੇਖ ਬਣਾ ਲਿਆ, ਭਾਰਤ ਵੀ ਧਰਮ ਨਿਰਪੱਖ ਹੈ ਸੰਵਿਧਾਨ ਦੇ ਵਿੱਚ। ਇਹਨਾਂ ਨੇ ਬਹੁਤ ਵੱਡਾ ਇਤਰਾਜ਼ ਕੀਤਾ ਕਿ ਤੁਸੀਂ ਧਰਮ ਨਿਰਪੱਖ ਕਿਉਂ ਬਣਾਇਆ, ਤੁਸੀਂ ਇਹਨੂੰ ਹਿੰਦੂ ਰਾਸ਼ਟਰ ਬਣਾਓ, ਅਸੀਂ ਤਾਂ ਆਪ ਭਾਰਤ ਹਿੰਦੂ ਰਾਸ਼ਟਰ ਬਣਾਉਣਾ, ਤੁਸੀਂ ਉਲਟਰਾ ਨੂੰ ਤੁਰ ਪਏ ਆ। ਉਹ ਕਹਿੰਦੇ ਵੀ ਤੁਸੀਂ ਸਾਨੂੰ ਸਮਝਾਉਣ ਵਾਲੇ ਕੀ ਹੁੰਦੇ ਆ। ਇਹਨਾਂ ਨੇ ਸਾਰੀ ਜਿਹੜੀ ਇਧਰੋਂ, ਕਿਉਂਕਿ ਸਾਰਾ ਮਾਲ ਤਾਂ ਇਧਰੋਂ ਜਾਂਦਾ ਆ, ਉਹਨਾਂ ਦੇ ਕੋਲ ਤਾਂ ਇੰਨਾ ਹੈ ਨਹੀਂ, ਪਹਾੜੀ ਰਾਜ ਆ, ਇੱਥੋਂ ਤੱਕ ਕਿ ਪੈਟਰੋਲ ਡੀਜ਼ਲ ਸਭ ਕੁਛ ਇੱਧਰ ਭਾਰਤ ਦੇ ਜਾਂਦਾ, ਦਵਾਈਆਂ ਇੱਥੋਂ ਜਾਂਦੀਆਂ, ਇਹਨਾਂ ਨੇ ਉੱਥੇ ਸਾਰਾ ਕੁਛ ਰੋਕ ਲਿਆ, ਉੱਥੇ ਬਲੌਕ ਕਰ ਲਿਆ। ਫਿਰ ਉਹਨਾਂ ਲੋਕਾਂ ਨੂੰ ਮਹਿਸੂਸ ਹੋਇਆ ਕਿ ਅਸੀਂ ਇਹਨਾਂ ਬੰਦਿਆਂ ਤੇ ਇੰਨਾ ਬਲੀਵ ਕਰਦੇ ਰਹੇ ਵੀ ਅਸੀਂ ਇੱਕ ਅਲਟਰਨੇਟਿਵ, ਦੇਖੋ ਜਾਣ ਕੇ ਅਲਟਰਨੇਟਿਵ ਦਿੱਤਾ ਉਹਨਾਂ ਨੂੰ, ਉਹਨਾਂ ਨੇ ਫਿਰ ਨਜ਼ਦੀਕੀਆਂ ਚਾਈਨਾ ਨਾਲ ਵਧਾ ਲਈਆਂ ਕਿ ਜੇ ਸਾਨੂੰ ਕੱਲ ਨੂੰ ਜ਼ਰੂਰਤ, ਇਹਨਾਂ ਦਾ ਤਾਂ ਕੀ ਪਤਾ ਆ ਕੱਲ ਨੂੰ ਫੇਸ ਸਟਾਕ ਰੋਕ ਲੈਣਗੇ, ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿ ਅਸੀਂ ਚਾਈਨਾ ਦੇ ਨਾਲ ਵੀ ਸੰਬੰਧ ਉਨੇ ਜ਼ਿਆਦਾ ਵਧੀਆ ਬਣਾ ਲਈਏ। ਹੁਣ ਕੱਲ ਜਦੋਂ ਇਹ ਮਾਮਲਾ ਆਇਆ ਉਸ ਤੋਂ ਬਾਅਦ ਉਹਨਾਂ ਦੇ ਰਾਜਦੂਤ ਸਾਹਿਬ ਇੱਥੇ ਹਾਈ ਕਮਿਸ਼ਨਰ ਦੇ ਕੋਲ ਗਏ ਆ ਤੇ ਨੇਪਾਲ ਨੇ ਇਤਰਾਜ਼ ਪ੍ਰਗਟ ਕੀਤਾ ਵੀ ਘੱਟੋ ਘੱਟ ਸਾਨੂੰ, ਅਸੀਂ ਇੱਕ ਦੇਸ਼ ਆ, ਅਸੀਂ ਤੁਹਾਡਾ ਰਾਜ ਨਹੀਂ, ਆਪਣੇ ਜੇ ਦੇਸ਼ ਆ ਅਸੀਂ ਤਾਂ ਸਾਨੂੰ ਇੱਜ਼ਤ ਦੇਣੀ ਸਿੱਖੋ। ਤੇ ਇਸ ਗੱਲ ਦਾ ਮਾਈਂਡ ਕੀਤਾ ਕਿ ਤੁਹਾਡਾ ਜਿਹੜਾ CM ਆ ਉਹ ਜਾਣੀ ਕਹਿ ਲਓ ਰਾਜਾ ਬੜਿੰਗ ਦੇ ਕਹਿਣ ਵਾਂਗੂ ਆਪਣੀ ਔਕਾਤ ਤੋਂ ਬਾਹਰ ਜਾ ਰਿਹਾ। ਦਲਜੀਤ ਜੀ, ਜੋ ਰਾਜ ਸੱਤਾ ਤੇ ਬੈਠੇ ਹੋਈਏ, ਹਰ ਚੀਜ਼ ਜਿਹੜੀ ਕਹਿੰਦੇ ਹੁੰਦੇ ਸੌਣ ਦੇ ਜੰਮੇ ਨੂੰ ਸਭ ਕੁਝ ਹਰਾ ਹਰਾ ਦਿਖਦਾ, ਉਹ ਜੋ ਜਿਹੜੀ ਕੁਰਸੀ ਤੇ ਬੈਠਾ ਬੰਦੇ ਨੂੰ ਜਿਹੜੀ ਫੀਲਿੰਗ ਹੀ ਹੋਰ ਹੁੰਦੀ, ਉਹਦੇ ਲਈ ਤਾਂ ਉਹ ਚੰਨ ਤੇ ਵੀ ਸਰਕਾਰ ਬਣਾ ਸਕਦੇ ਆ, ਪਰ ਉਹ ਜਿਹੜੀ ਫੀਲਿੰਗਸ ਆ ਉਹ ਫਿਰ ਲੋਕਾਂ ਨੂੰ ਭੁਗਤਣੀ ਪੈਂਦੀ। ਆਪ ਤਾਂ ਫਿਰ ਬਹਿ ਜਾਂਦੇ ਆ, ਆਪਣੇ ਬੱਚੇ ਤਾਂ ਬਾਹਰ ਸੈੱਟ ਕਰ ਲੈਂਦੇ ਆ, ਆਪ ਤਾਂ ਕੋਈ ਫਿਕਰ ਨਹੀਂ ਰੱਖਦੇ,
ਪਰ ਬਾਅਦ ਦੇ ਵਿੱਚ ਲੋਕਾਂ ਨੂੰ ਭੁਗਤਣਾ ਨਹੀਂ ਪੈਂਦਾ। ਫਿਰ ਇੱਕ ਜਿਹੜਾ ਉਹਨਾਂ ਦਾ ਬਿਆਨ ਪੱਕਾ ਹੁੰਦਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਬਿਲਕੁਲ। ਤੇ ਪਰ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਇੰਟਰਨੈਟ ਦਾ ਜ਼ਮਾਨਾ ਜਿਹੜਾ ਮਹਾਭਾਰਤ ਵਿੱਚ ਸ਼ੁਰੂ ਹੋਇਆ ਸੀ, ਉਹ ਇੰਟਰਨੈਟ ਦੇ ਵਿੱਚ ਸਾਰੀ ਰਿਕਾਰਡਿੰਗ ਹੁੰਦੀ ਆ ਜੀ, ਪੂਰੀ ਵੀ ਹੁੰਦੀ ਆ, ਉਹਦੇ ਵਿੱਚ ਐਡੀਟਿੰਗ ਵੀ ਹੁੰਦੀ ਆ, ਹਰ ਚੀਜ਼ ਦਾ ਇੱਥੇ ਪ੍ਰੂਫ ਆ। ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਕਿ ਤੋੜ ਮਰੋੜ ਦਿੱਤਾ ਗਿਆ। ਬਿਲਕੁਲ। ਜਨਤਾ ਹੈ, ਜਨਤਾ ਸਭ ਜਾਣਦੀ ਹੈ। ਜੀ ਬਿਲਕੁਲ। ਸੋ ਦਲਜੀਤ ਜੀ, ਜਿਹੜਾ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਫਿਨਿਸ਼ ਹੋ ਚੁੱਕਾ ਜੀ, ਮੁਕੰਮਲ ਹੋ ਚੁੱਕਾ। ਤੁਸੀਂ ਆਏ, ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇਕਰ ਸਾਡੀ ਗੱਲਬਾਤ ਚੰਗੀ ਲੱਗੀ ਤਾਂ ਇਹਨੂੰ ਆਪਣੇ ਦੋਸਤਾਂ ਤੱਕ ਅੱਗੇ ਜ਼ਰੂਰ ਪਹੁੰਚਾਇਓ ਤਾਂ ਜੋ ਸਾਡੀ ਜਿਹੜੀ ਆਵਾਜ਼ ਹੈ ਹੋਰ ਲੋਕਾਂ ਤੱਕ ਪਹੁੰਚ ਸਕੇ। ਬਾਕੀ ਸਾਡੇ ਪ੍ਰੋਗਰਾਮ ਦੀ ਜੋ ਵੀ ਫੀਡਬੈਕ, ਜੇ ਪ੍ਰੋਗਰਾਮ ਚੰਗਾ ਲੱਗਾ, ਮਾੜਾ ਲੱਗਾ, ਤਾਂ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ ਤਾਂ ਜੋ ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਕਰਕੇ ਤੁਹਾਡੇ ਤੱਕ ਲੈ ਕੇ ਆ ਸਕੀਏ। ਤੇ ਨਾਲ ਦੀ ਨਾਲ ਸਾਡਾ ਫੇਸਬੁੱਕ ਪੇਜ, ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਸਾਡਾ ਹਰ ਪ੍ਰੋਗਰਾਮ ਤੁਹਾਡੇ ਤੱਕ ਪਹੁੰਚੇ। ਇਸ ਦੇ ਨਾਲ ਹੀ ਸਾਨੂੰ ਦਿਓ ਜੀ ਇਜਾਜ਼ਤ। ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।